ਇਹ ਪੰਜਾਬੀ ਰੇਡੀਓ USA ਹੈ। ਮਾਣਯੋਗ ਸਰੋਤਿਓ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਤੁਹਾਡੇ ਵਾਸਤੇ ਸਾਡਾ ਵਿਸ਼ੇਸ਼ ਪ੍ਰੋਗਰਾਮ ਸਾਂਝੀ ਸੱਥ ਲੈ ਕੇ ਹਾਜ਼ਰ ਹੋ ਰਿਹਾ। ਸਾਂਝੀ ਸੱਥ ਅੱਜ ਦੂਸਰੀ ਵਾਰ ਤੁਹਾਡੇ ਰੂਬਰੂ ਹੋ ਰਿਹਾ। ਪਿਛਲੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਜ਼ਿਆਦਾ ਮੁਹੱਬਤ ਦਿੱਤੀ ਹੈ। ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਸੁਨੇਹੇ ਆਏ ਨੇ, ਫੋਨ ਕਾਲਸ ਆਈਆਂ ਨੇ, ਈਮੇਲਸ ਆਈਆਂ ਨੇ। ਫੇਸਬੁੱਕ ਤੇ YouTube ਦੇ ਉੱਤੇ ਵੀ ਤੁਸੀਂ ਸਾਂਝੀ ਸੱਥ ਨੂੰ ਬਹੁਤ ਮੁਹੱਬਤ ਦਿੱਤੀ ਹੈ। ਇਸ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਂਝੀ ਸੱਥ ਇਹ ਪ੍ਰੋਗਰਾਮ ਸਾਡਾ, ਇਹਦੇ 'ਚ 2 ਸੈਗਮੈਂਟ ਨੇ, ਜਿਵੇਂ ਤੁਸੀਂ ਪਿਛਲੀ ਵਾਰ ਸੁਣਿਆ ਹੈ। ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਕਰੰਟ ਅਫੇਅਰਸ ਦੇ ਉੱਤੇ, ਜਾਂ ਤੁਸੀਂ ਕਹਿ ਲਓ ਜਿਹੜੇ ਫੌਰੀ ਸਿਆਸੀ ਤੇ ਸਮਾਜੀ ਮਸਲੇ ਹੁੰਦੇ ਆ, ਉਹਨਾਂ ਤੇ ਚਰਚਾ ਕਰਦੇ ਆ। ਮੇਰੇ ਨਾਲ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਮਲ ਦੋਸਾਂਝ ਸਨ, ਇਸ ਵਾਰ ਵੀ ਕਮਲ ਦੋਸਾਂਝ ਹੋਰੀ ਨੇ। ਤੇ ਇਸ ਸਾਂਝੀ ਸੱਥ ਦੇ ਸੈਗਮੈਂਟ ਦੇ ਵਿੱਚ ਅੱਜ ਵੀ ਅਸੀਂ ਪਿਛਲੀ ਵਾਰ ਵਾਂਗ ਬਹੁਤ ਸਾਰੀ ਚਰਚਾ ਕਰਾਂਗੇ ਕੁਝ ਖਾਸ ਮੁੱਦਿਆਂ ਦੇ ਉੱਤੇ। ਨਾਲ ਦੀ ਨਾਲ ਜਿਹੜਾ ਦੂਸਰਾ ਸੈਗਮੈਂਟ ਸਾਡਾ ਹੁੰਦਾ ਹੈ, ਉਸ ਸੈਗਮੈਂਟ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਹਿਤ ਜਾਂ ਸੱਭਿਆਚਾਰ ਨਾਲ, ਜਾਂ ਕਿਸੇ ਵੀ ਉਸ ਖੇਤਰ ਦੇ ਨਾਲ ਜਿਹੜਾ ਖੇਤਰ ਸਾਡੀਆਂ ਜਿਹੜੀਆਂ ਜ਼ਿੰਦਗੀਆਂ ਉਹਨਾਂ ਨੂੰ ਇਫੈਕਟ ਕਰਦਾ ਹੈ, ਉਹਦੇ ਨਾਲ ਸੰਬੰਧਿਤ ਜਿਹੜੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਇਆ ਜਾਏ। ਪਿਛਲੀ ਵਾਰ ਤੁਸੀਂ ਦਰਸ਼ਨ ਬੁੱਟਰ ਤੇ ਜੈਨਿੰਦਰ ਚੌਹਾਨ ਜਿਹੜੇ ਪੰਜਾਬੀ ਦੇ ਪੋਇਟ ਨੇ, ਉਹਨਾਂ ਨੂੰ ਸੁਣਿਆ। ਇਸ ਵਾਰ ਦੂਸਰੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਰਹਿਣਗੇ, ਸਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਅਜ਼ੀਮ ਸ਼ਾਇਰ, ਪੰਜਾਬੀ ਦੇ ਬਹੁਤ ਹੀ ਵੱਡੇ ਸ਼ਾਇਰ, ਸਮਰੱਥਾਵਾਨ ਸ਼ਾਇਰ ਡਾਕਟਰ ਮੋਹਨਜੀਤ, ਜਿਹੜੇ ਦਿੱਲੀ ਰਹਿੰਦੇ ਨੇ, ਪਿੱਛੋਂ ਅੰਮ੍ਰਿਤਸਰ ਤੋਂ ਨੇ, ਪਰ ਅੱਜ ਸਾਡੇ ਸਟੂਡੀਓ ਵਿੱਚ ਨੇ। ਉਹਨਾਂ ਦੀ ਸ਼ਾਇਰੀ ਆਪਾਂ ਮਾਣਾਂਗੇ ਤੇ ਪੰਜਾਬੀ ਕਵਿਤਾ ਦਾ ਇਸ ਵਕਤ ਦ੍ਰਿਸ਼ ਕੀ ਹੈ, ਤੇ ਇਸ ਕਵਿਤਾ ਦੇ ਵਿੱਚ ਡਾਕਟਰ ਮੋਹਨਜੀਤ ਹੋਰਾਂ ਦੀ ਕਵਿਤਾ ਕਿੱਥੇ ਕੁ ਨਿਸ਼ਚਿਤ ਹੁੰਦੀ ਹੈ, ਉਹਨਾਂ ਦੀ ਥਾਂ ਕਿੱਥੇ ਕੁ ਬਣਦੀ ਹੈ, ਇਹਦੇ ਬਾਰੇ ਚਰਚਾ ਕਰਨ ਵਾਸਤੇ ਸੰਖੇਪ ਦੇ ਵਿੱਚ ਸਾਡੇ ਨਾਲ ਸਟੂਡੀਓ 'ਚ ਰਹਿਣਗੇ ਡਾਕਟਰ ਸਰਬਜੀਤ ਸਿੰਘ, ਜਿਹੜੇ ਕਿ ਬਹੁਤ ਹੀ ਪ੍ਰਤੀਬੱਧ ਆਲੋਚਕ ਨੇ, ਖਾਸ ਤੌਰ ਤੇ ਕਵਿਤਾ ਦੇ ਆਲੋਚਕ, ਤੇ ਕੇਂਦਰੀ ਪੰਜਾਬੀ ਲੇਖ ਸਭਾ ਰਜਿਸਟਰਡ ਦੇ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਨੇ। ਸੋ ਉਹਨਾਂ ਨਾਲ ਚਰਚਾ ਕਰਾਂਗੇ। ਸਾਂਝੀ ਸੱਥ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਹਾਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਸਹਿਯੋਗ ਦੇ ਨਾਲ, ਤੇ ਅੱਜ ਦਾ ਇਹ ਪ੍ਰੋਗਰਾਮ ਵੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤੇ ਸਾਂਝੀ ਸੱਥ ਹਰ ਸ਼ਨੀਵਾਰ, ਹਫ਼ਤੇ 'ਚ ਇੱਕ ਪ੍ਰੋਗਰਾਮ ਹੈ, ਹਰ ਸ਼ਨੀਵਾਰ 8:30 ਵਜੇ ਸ਼ਾਮ ਨੂੰ ਤੁਸੀਂ ਸੁਣਦੇ ਹੋ, ਤੇ ਫਿਰ ਦੁਬਾਰਾ ਪ੍ਰਸਾਰਿਤ ਵੀ ਹੁੰਦਾ ਹੈ, ਤੇ ਬਾਅਦ ਵਿੱਚ YouTube ਤੇ ਫੇਸਬੁੱਕ ਉੱਪਰ ਵੀ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ, ਸੁਣ ਸਕਦੇ ਹੋ। ਬਹੁਤ ਮਿਹਰਬਾਨੀ। ਤੇ ਅੱਜ ਦੀ ਚਰਚਾ ਸ਼ੁਰੂ ਕਰਾਂਗੇ। ਚਰਚਾ ਸ਼ੁਰੂ ਕਰਨ ਵਾਸਤੇ ਮੈਂ ਰੋਜ਼ ਤੁਹਾਡੇ ਵਾਸਤੇ ਖਬਰਾਂ ਦਾ ਬੁਲੇਟਿਨ ਲੈ ਕੇ ਆਉਂਦੇ ਨੇ ਕਮਲ ਦੋਸਾਂਝ ਹੋਰਾਂ ਨੂੰ ਗੁਜ਼ਾਰਿਸ਼ ਕਰ ਰਹੇ ਹਾਂ ਕਿ ਅੱਜ ਦੀ ਚਰਚਾ ਦਾ ਆਰੰਭ ਕੀਤਾ ਜਾਏ। ਸਾਂਝੀ ਸਾਥ ਦੇ ਪਹਿਲੇ ਸੈਗਮੈਂਟ ਦੀ ਇਹ ਚਰਚਾ ਹੁਣ ਤੁਹਾਡੇ ਪੇਸ਼ ਹੈ। ਬਹੁਤ ਬਹੁਤ ਸ਼ੁਕਰੀਆ ਦੋਸਾਂਝ ਸਾਹਿਬ, ਤੇ ਮੇਰੇ ਵੱਲੋਂ ਵੀ ਸਾਂਝੀ ਸੱਥ ਦੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਜਿਵੇਂ ਕਿ ਸਾਡੇ ਸਾਰਿਆਂ 'ਚ ਦੇਸ਼ ਵਿਦੇਸ਼ ਦੀ ਆਰਥਿਕ, ਸਮਾਜਿਕ ਤੇ ਸਿਆਸੀ ਜਿਹੜੇ ਸੰਬੰਧ ਨੇ, ਉਹਨਾਂ ਦੇ ਵਰਤਾਰੇ ਬਾਰੇ ਕਈ ਤਰ੍ਹਾਂ ਦੇ ਸਵਾਲ ਉਮੜਦੇ ਨੇ। ਸੋ ਅੱਜ ਆਪਾਂ ਵੀ ਇੱਕ ਸਵਾਲਾਂ ਦੇ ਹੋਰ ਸਿਲਸਿਲੇ ਨਾਲ ਆਪਣੇ ਲਿਸਨਰਸ ਨਾਲ ਸਾਂਝ ਪਾਉਣ ਲੱਗੇ ਹਾਂ। ਮੇਰਾ ਸਭ ਤੋਂ ਪਹਿਲਾ ਸਵਾਲ ਜਿਹੜਾ ਉਹ ਖੇਤੀ ਸੰਕਟ ਦੇ ਨਾਲ ਹੈ, ਖਾਸ ਤੌਰ ਤੇ ਭਾਰਤ ਦੀ ਖੇਤੀ ਦੇ ਨਾਲ। ਜਿਹੜੀ ਖੇਤੀ ਭਾਰਤ ਦੀ ਜਿਹੜੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਪੰਜਾਬ ਤਾਂ ਹੈ ਇੱਕ ਖੇਤੀ ਆਧਾਰਿਤ ਸੂਬਾ, ਪਰ ਪਿਛਲੇ ਲੰਮੇ ਸਮੇਂ ਤੋਂ ਹੁਕੂਮਤਾਂ ਦੀ ਨਜ਼ਰੇ ਇਨਾਇਤ ਕਿਸਾਨਾਂ ਉੱਪਰ ਨਹੀਂ ਹੈ, ਸਗੋਂ ਖੇਤੀ ਨੂੰ ਘਾਟੇ ਬੰਦਾ ਸੌਦਾ ਕਹਿ ਕੇ ਕਿਸਾਨਾਂ ਨੂੰ ਖੇਤਾਂ 'ਚੋਂ ਬਾਹਰ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ। ਕਿਸਾਨਾਂ ਦੇ ਕਰਜ਼ਿਆਂ ਉੱਪਰ ਹੋ ਰਹੀ ਸਿਆਸਤ ਇਸੇ ਖੇਡ ਦਾ ਹਿੱਸਾ ਜਾਪਦੀ ਹੈ। ਅਜੀਬ ਗੱਲ ਨਹੀਂ ਹੈ ਕਿ ਕੈਪਟਨ ਅਮਰਿੰਦਰ ਅਤੇ ਮਨਪ੍ਰੀਤ ਬਾਦਲ ਕਦੇ ਨਰਿੰਦਰ ਮੋਦੀ ਤੇ ਕਦੇ ਅਰੁਣ ਜੇਤਲੀ ਕੋਲ ਕਰਜ਼ਾ ਮਾਫੀ ਦੀਆਂ ਬੇਨਤੀਆਂ ਕਰਦਿਆਂ ਘੁੰਮ ਰਹੇ ਨੇ, ਤੇ ਪਾਰਲੀਮੈਂਟ 'ਚ ਸਰਕਾਰ ਨੇ ਕਹਿ ਦਿੱਤਾ ਹੈ ਕਿ ਕਿਸਾਨਾਂ ਦੇ ਕਰਜ਼ਿਆਂ ਨੂੰ ਮੁਆਫ ਕਰਨ ਦੀ ਕੋਈ ਤਜਵੀਜ਼ ਹੀ ਨਹੀਂ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਭਾਰਤ ਸਾਰਿਆਂ ਨੂੰ ਪਤਾ ਹੈ ਕਿ ਖੇਤੀ ਪ੍ਰਧਾਨ ਮੁਲਕ ਹੈ, ਤੇ ਭਾਰਤ ਤਾਂ ਜਿਉਂਦਾ ਖੇਤੀ ਦੇ ਆਧਾਰ ਤੇ ਹੈ। ਖੇਤੀ ਹੀ ਭਾਰਤ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਸਾਡੀ ਟੋਟਲ ਇਕੋਨਮੀ ਜਿਹੜੀ ਹੈ ਉਹ ਖੇਤੀ ਤੇ ਟਿਕੀ ਹੋਈ ਹੈ। ਤੇ ਪੰਜਾਬ ਬਾਰੇ ਤਾਂ ਤੁਸੀਂ ਜਾਣਦੇ ਹੋ, ਪੰਜਾਬ ਦਾ ਤਾਂ ਸਾਡੇ ਸਰੋਤੇ ਵੀ ਜਿਹੜੇ ਸੁਣ ਰਹੇ ਉਹਨਾਂ ਨੂੰ ਪਤਾ ਹੈ। ਪੰਜਾਬ ਨੂੰ ਕਿਹਾ ਜਾਂਦਾ ਹੈ ਕਿ ਦੇਸ਼ ਦਾ ਅੰਨਦਾਤਾ ਸੂਬਾ ਪੰਜਾਬ ਹੈ। ਉਸੇ ਅੰਨਦਾਤੇ ਨੂੰ ਅੱਜ ਕੰਗਾਲ ਕਰ ਦਿੱਤਾ ਗਿਆ ਹੈ। ਜਿਹੜੀ ਗੱਲ ਤੁਸੀਂ ਦੂਜੀ ਕਹੀ ਹੈ ਨਾ, ਵੀ ਬੜੀ ਅਜੀਬ ਗੱਲ ਹੈ ਕਿ ਕੈਪਟਨ ਅਮਰਿੰਦਰ ਹੋਰੀ ਤੇ ਵਿੱਤ ਮੰਤਰੀ ਸਾਡੇ ਮਨਪ੍ਰੀਤ ਬਾਦਲ ਘੁੰਮਦੇ ਫਿਰ ਰਹੇ ਨੇ, ਕਦੇ ਜੇਟਲੀ ਸਾਹਿਬ ਨੂੰ ਮਿਲ ਰਹੇ ਨੇ, ਮੋਦੀ ਸਾਹਿਬ ਨੂੰ ਮਿਲ ਰਹੇ ਨੇ, ਫਿਰ ਮੋਦੀ ਸਾਹਿਬ ਦੇ ਕਹਿਣ ਦੇ ਉੱਤੇ ਫਿਰ ਜੇਟਲੀ ਸਾਹਿਬ ਨੂੰ ਮਿਲਦੇ ਨੇ।
ਇਹ ਅਜੀਬ ਤਾਂ ਗੱਲ ਤਾਂ ਹੈ, ਪਰ ਇਹ ਮੈਨੂੰ ਘੱਟੋ ਘੱਟ ਹੈਰਾਨ ਨਹੀਂ ਕਰਦੀ। ਹੈਰਾਨ ਇਸ ਕਰਕੇ ਨਹੀਂ ਕਰਦੀ ਕਿਉਂਕਿ ਇਹ ਲੋਕ ਜਿਹੜੇ ਆ ਇਹਨਾਂ ਨੇ ਇੱਕ ਕਿਤੇ ਨਾ ਕਿਤੇ ਲੋਕਾਂ ਦੇ ਸਾਹਮਣੇ ਜਿਨ੍ਹਾਂ ਤੋਂ ਵੋਟਾਂ ਲਈਆਂ ਹੋਈਆਂ ਉਹਨਾਂ ਦੇ ਸਾਹਮਣੇ ਇੱਕ ਭਰਮ ਜਿਹਾ ਖੜਾ ਕਰਕੇ ਰੱਖਣਾ ਵੀ ਦੇਖੋ ਅਸੀਂ ਬੜੇ ਯਤਨ ਕਰ ਰਹੇ ਹਾਂ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਨੂੰ ਕਰਜ਼ੇ ਤੋਂ ਮੁਕਤ ਕਰਾਇਆ ਜਾਏ, ਸਾਡੀ ਵਾਹ ਪੇਸ਼ ਕੋਈ ਨਹੀਂ ਜਾ ਰਹੀ, ਅਸੀਂ ਕੇਂਦਰ ਸਰਕਾਰ ਨੂੰ ਕਹਿ ਰਹੇ ਹਾਂ। ਫਿਰ ਕੁਝ ਝੂਠੀਆਂ ਖਬਰਾਂ ਵੀ ਫੈਲਾਈਆਂ ਜਾਂਦੀਆਂ। ਅੱਜ ਦੀ ਖਬਰ ਤਾਂ ਇਹ ਆ ਗਈ ਹੈ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਭਾਰਤ ਦੇ ਰਾਜ ਵਿੱਤ ਮੰਤਰੀ ਹੈਗੇ ਆ, ਸਟੇਟ ਫਾਈਨਾਂਸ ਮਿਨਿਸਟਰ ਨੇ ਗੰਗਵਾਰ, ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਕਿਸੇ ਵੀ ਕਿਸਮ ਦੀ ਕਰਜ਼ੇ ਮਾਫ ਕਰਨ ਦੀ ਕੋਈ ਤਜਵੀਜ਼ ਨਹੀਂ। ਪਰ ਨਾਲ ਦੀ ਨਾਲ ਤੁਸੀਂ ਦੇਖੋ ਕਿ ਅੱਜ ਦੀਆਂ ਅਖਬਾਰਾਂ ਦੇ ਵਿੱਚ ਇੱਕ ਖਬਰ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਤੇ ਆਪਣੇ ਵਿੱਤ ਮੰਤਰੀ ਮਿਲੇ ਨੇ, ਮਨਪ੍ਰੀਤ ਬਾਦਲ ਹੋਰੀ ਜਾ ਕੇ ਅਰੁਣ ਜੇਟਲੀ ਹੋਰਾਂ ਨੂੰ, ਤੇ ਖਬਰ ਇਹ ਛਾਇਆ ਹੋ ਰਹੀ ਹੈ ਕਿ ਦੇਖੋ 18,500 ਕਰੋੜ ਦਾ ਵਿਆਜ ਜਿਹੜਾ ਮਾਫ ਕਰਨ ਵਾਸਤੇ ਸੈਂਟਰ ਗਵਰਨਮੈਂਟ ਰਾਜੀ ਹੋ ਗਈ ਹੈ। ਇਹ ਅੱਜ ਦੀ ਅਖਬਾਰ 'ਚ ਖਬਰ ਹੈ ਤੇ ਅੱਜ ਦੀ ਮੁੱਖ ਸੁਰਖੀ ਇਹ ਹੈ ਕਿ ਕੇਂਦਰ ਸਰਕਾਰ ਨੇ ਪਾਰਲੀਮੈਂਟ 'ਚ ਕਹਿ ਦਿੱਤਾ ਕਿ ਸਾਡੀ ਤਾਂ ਕੋਈ ਤਜਵੀਜ਼ ਹੀ ਨਹੀਂ। ਹੁਣ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਸਾਡੀ ਜਿਹੜੀ ਸਰਕਾਰ ਹੈ, ਜਿਹੜੀ ਬਹੁਤ ਸਾਰੇ ਦਾਅਵੇ ਵਾਅਦੇ ਕਰਕੇ ਸੱਤਾ 'ਚ ਆਈ, ਜਿਨ੍ਹਾਂ ਨੇ 100 ਦਿਨਾਂ ਦੇ ਵਿੱਚ ਸਾਰਾ ਕੁਝ ਦਰੁਸਤ ਕਰਨ ਦਾ ਵਾਅਦਾ ਕੀਤਾ, ਜਿਨ੍ਹਾਂ ਨੇ ਗੁਟਕਾ ਸਾਹਿਬ ਨੂੰ ਵੀ ਮੱਥੇ 'ਚ ਛੁਆ ਕੇ ਬਹੁਤ ਸਾਰੀਆਂ ਸੌਹਾਂ ਕਰਦੀਆਂ, ਉਹ ਸਾਰੀਆਂ ਸੌਹਾਂ ਕਿੱਥੇ ਉੱਡ ਪੁੱਡ ਗਈਆਂ? ਸਿਰਫ ਇਹ ਲੋਕਾਂ ਨੂੰ ਦਿਖਾਉਣ ਵਾਸਤੇ ਹੈ ਕਿ ਅਸੀਂ ਦੇਖੋ ਕਰਜ਼ਾ ਮਾਫੀ ਵਾਸਤੇ ਬਹੁਤ ਵੱਡਾ ਯਤਨ ਕਰ ਰਹੇ ਹਾਂ। ਦੇਖੋ ਮੈਨੂੰ ਹੈਰਾਨ ਨਹੀਂ ਕਰਦੀ ਇਹ ਗੱਲ ਕਿ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਕਿਉਂ ਮਿਲਦੇ ਨੇ ਜਾ ਕੇ ਕੈਪਟਨ ਅਮਰਿੰਦਰ ਸਿੰਘ, ਪਰ ਮੈਨੂੰ ਪਰੇਸ਼ਾਨ ਜ਼ਰੂਰ ਕਰਦੀ ਇਹ ਗੱਲ ਵੀ ਦੇਖੋ ਪੰਜਾਬ ਦੇ ਲੋਕਾਂ ਨੇ, ਅੰਮ੍ਰਿਤਸਰੀਆਂ ਨੇ ਇੱਕ ਬੰਦੇ ਨੂੰ 1.25 ਲੱਖ ਵੋਟਾਂ ਨਾਲ ਹਰਾ ਦਿੱਤਾ। 1.25 ਲੱਖ ਵੋਟਾਂ ਨਾਲ ਹਰਾਏ ਹੋਏ ਬੰਦੇ ਨੂੰ ਕੇਂਦਰ ਦੇ ਵਿੱਚ ਦੋ ਬਹੁਤ ਹੀ ਮਹੱਤਵਪੂਰਨ ਵਿਭਾਗ ਦੇ ਦਿੱਤੇ ਨਰਿੰਦਰ ਮੋਦੀ ਨੇ ਅਰੁਣ ਜੇਟਲੀ ਹੋਰਾਂ ਨੂੰ। ਅੱਛਾ, ਜਿਹਨਾਂ ਤੋਂ ਹਾਰਿਆ ਅਰੁਣ ਜੇਟਲੀ, ਉਹੀ ਜਾ ਕੇ ਉਹਨਾਂ ਦੇ ਦਰਾਂ ਤੇ ਦਸਤਕ ਦੇ ਰਹੇ ਹੈ ਕਿ ਲਓ ਜੀ ਸਾਡਾ ਕਰਜ਼ਾ ਮਾਫ ਕਰੋ। ਇਸ ਕਰਕੇ ਮੈਨੂੰ ਪਰੇਸ਼ਾਨੀ ਜੀ ਹੁੰਦੀ ਹੈ ਵੀ ਜਿਨ੍ਹਾਂ ਨੂੰ ਲੋਕਾਂ ਨੇ ਰੱਦ ਕਰ ਦਿੱਤਾ ਹੋਵੇ ਉਹਨਾਂ ਕੋਲ ਜਾ ਕੇ ਤੁਸੀਂ ਗੁਹਾਰ ਲਾਓ ਜੀ ਸਾਡਾ ਕਰਜ਼ਾ ਮਾਫ ਕਰੋ। ਅਸਲ 'ਚ ਕਰਜ਼ਿਆਂ ਦੀ ਸਿਆਸਤ ਜਿਹੜੀ ਹੈ, ਇਹ ਸਿਆਸਤ ਦੇ ਵਿੱਚ ਜਿਹੜਾ ਆਮ ਕਿਸਾਨ ਹੈ ਉਹਨੂੰ ਰੋਲ ਕੇ ਰੱਖ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦਾ ਕੀ ਰੁਖ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ, ਕੀ ਵਤੀਰਾ ਰਹੇਗਾ, ਇਹ ਤਾਂ ਪਾਰਲੀਮੈਂਟ 'ਚ ਹੋਈਆਂ ਕਾਰਵਾਈਆਂ ਦੱਸ ਰਹੀਆਂ। ਉਹ ਕੇਂਦਰ ਸਰਕਾਰ, ਜਿਸ ਕੇਂਦਰ ਸਰਕਾਰ ਦੇ ਮੰਤਰੀ ਆਹਲੂਵਾਲੀਆ ਸਾਹਿਬ 2 ਦਿਨ ਪਹਿਲਾਂ ਪਾਰਲੀਮੈਂਟ 'ਚ ਕਹਿ ਰਹੇ ਸੀ ਕਿ ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਗਈ ਨਾ ਤਾਂ ਭਾਰਤ ਦੇ ਵਿੱਚ ਤਬਾਹੀ ਆ ਜਾਏਗੀ। ਔਰ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਲਾਗੂ ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਅਸੀਂ ਵੀ ਦੇਰ ਤੋਂ ਇਹ ਗੱਲ ਕਰਦੇ ਹਾਂ, ਉਹਦੇ 'ਚ ਇੱਕੋ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੈ ਕਿ ਸਵਾਮੀਨਾਥਨ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਜਿਹੜੀ ਲਾਗਤ ਹੈ ਕਿਸਾਨ ਦੀ, ਉਹਦੇ ਮੁਤਾਬਕ ਉਹਦੀ ਜਿਣਸ ਦੀ ਕੀਮਤ ਜਿਹੜੀ ਤੈਅ ਹੋਵੇ। ਤੇ ਇੱਕੋ ਇੱਕ ਚੀਜ਼ ਹੈ, ਦੇਖੋ ਵਪਾਰੀ ਆਪਣੀ ਚੀਜ਼ ਦਾ ਭਾਅ ਨਿਰਧਾਰਿਤ ਕਰ ਦਿੰਦਾ ਹੈ। ਇੱਕੋ ਇੱਕ ਚੀਜ਼ ਹੈ ਜਿਣਸ ਜਿਹੜੀ ਕਿਸਾਨ ਦੀ, ਚਾਹੇ ਉਹ ਕਣਕ ਹੈ ਚਾਹੇ ਝੋਨਾ ਹੈ, ਜਿਹਦਾ ਰੇਟ ਜਾਂ ਜਿਹਦੀ ਕੀਮਤ ਕਿਸਾਨ ਆਪ ਤੈਅ ਨਹੀਂ ਕਰ ਪਾਉਂਦਾ, ਉਹਦਾ ਘੱਟੋ ਘੱਟ ਜਿਹੜਾ ਸਹਾਇਕ ਮੁੱਲ ਲੈਣ ਵਾਸਤੇ ਵੀ ਤਰਲੇ ਕੱਢਣੇ ਪੈਂਦੇ ਆ। ਤੇ ਹਰ ਵਾਰ 50 ਰੁਪਏ ਜਿਹੜੇ ਆ ਝੋਨੇ ਤੇ, 50 ਰੁਪਏ ਗੰਨੇ ਤੇ, 50 ਰੁਪਏ ਕਣਕ ਦੇ ਉੱਤੇ ਵਧਾ ਕੇ ਜਿਹੜਾ ਆ ਆਈਵਾਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਤੇ ਸਰਕਾਰ ਦੇ ਮੰਤਰੀ ਕਹਿੰਦੇ ਫਿਰਦੇ ਆ ਕਿ ਤਬਾਹੀ ਆ ਜਾਊਗੀ ਜੀ, ਇਹ ਰਿਪੋਰਟ ਲਾਗੂ ਹੋ ਗਈ। ਕੀ ਤਬਾਹੀ ਆ ਜਾਏਗੀ? ਮਤਲਬ ਜੇ ਇੱਕ ਕਿਸਾਨ ਜਿਹਦੀ ਲਾਗਤ ਦੇ ਮੁਤਾਬਕ ਉਹਨੂੰ ਮੁਨਾਫਾ ਨਹੀਂ ਮਿਲ ਰਿਹਾ, ਉਹਨੂੰ ਜੇ ਆਪਣੀ ਲਾਗਤ ਤੋਂ ਥੋੜਾ ਵੱਧ ਮੁਨਾਫਾ ਮਿਲ ਜਾਏ ਤੇ ਉਹ ਰੋਟੀ ਜੋਗਾ ਹੋ ਜਾਵੇ, ਖੇਤ ਚੋਂ ਬਾਹਰ ਜਾਣ ਦੀ ਉਹਨੂੰ ਨੌਬਤ ਨਾ ਆਵੇ, ਤਾਂ ਤਬਾਹੀ ਆ ਜਾਏਗੀ ਮੁਲਕ 'ਚ। ਇਸ ਮੁਲਕ ਨੂੰ ਬਚਾਇਆ ਕਿਸਾਨ ਨੇ, ਇਹ ਮੁਲਕ ਕਿਸਾਨਾਂ ਦਾ ਜਿਹੜਾ ਮੁਲਕ ਹੈ, ਔਰ ਉਹਦੇ ਬਾਵਜੂਦ ਕਿਸਾਨਾਂ ਨਾਲ, ਖੇਤ ਮਜ਼ਦੂਰਾਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਇਹ ਸਰਕਾਰ ਕਰ ਰਹੀ ਹੈ, ਇਹ ਆਪਣੇ ਆਪ ਦੇ ਵਿੱਚ ਅਨਿਆਂਪੂਰਨ ਤਾਂ ਹੈ ਹੀ, ਸਗੋਂ ਮੈਂ ਤਾਂ ਇਹਨੂੰ ਜੁਰਮ ਦੀ ਇੱਕ ਕੈਟਾਗਰੀ 'ਚ ਰੱਖਦਾ। ਇਹ ਕਿਸਮ ਦਾ ਜੁਰਮ ਹੈ, ਸਰਕਾਰ ਖੁਦ ਜੁਰਮ ਕਰ ਰਹੀ ਹੈ ਕਿ ਅੰਨਦਾਤੇ ਨੂੰ ਬੇਘਰ ਕਰ ਰਹੀ ਹੈ, ਅੰਨਦਾਤੇ ਨੂੰ ਖੇਤ ਚੋਂ ਬਾਹਰ ਕੱਢ ਰਹੀ ਹੈ। ਤੇ ਸਿਆਸਤ ਕਰ ਰਹੇ ਜਿਹੜੇ ਲੋਕ ਹੈ, ਚਾਹੇ ਕੇਂਦਰ 'ਚ ਬੈਠੇ ਨੇ ਚਾਹੇ ਵੱਖ-ਵੱਖ ਸੂਬਿਆਂ 'ਚ ਬੈਠੇ ਨੇ, ਉਹ ਆਪਣੀ ਸਿਆਸਤ ਕਰ ਰਹੇ ਹੈ ਤੇ ਉਹਨਾਂ ਦੀ ਵਧੀਆ, ਉਹਨਾਂ ਦੀ ਵੋਟਾਂ ਦੀ ਫਸਲ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਸਿਆਸਤ ਕਰਕੇ। ਪਰ ਲੋੜ ਇਸ ਗੱਲ ਦੀ ਹੈ ਕਿ ਅੱਜ ਜਦੋਂ ਕਿਸਾਨ ਲੜ ਰਹੇ ਨੇ ਕੇਂਦਰ ਦੇ ਵਿੱਚ, ਜਦੋਂ ਸਰਕਾਰ ਇਸ ਕਿਸਮ ਦੀ ਹੈ ਜਿਹੜੀ ਕਿਸਾਨਾਂ ਦੀ ਸਰਕਾਰ ਨਹੀਂ ਹੈ, ਵਪਾਰੀਆਂ ਦੀ ਸਰਕਾਰ ਹੈ, ਤੇ ਉਸ ਮੌਕੇ ਤੇ ਜਦੋਂ ਲੜ ਰਹੇ ਨੇ ਕਿਸਾਨ, ਤੇ ਜਿਹੜੀਆਂ ਬਾਕੀ ਜਿਹੜੀਆਂ ਪੌਕਟਸ ਦੇ ਵਿੱਚ ਲੜਾਈਆਂ ਹੋ ਰਹੀਆਂ ਵੱਖ-ਵੱਖ ਮੁੱਦਿਆਂ ਦੇ ਉੱਤੇ, ਉਹਨਾਂ ਲੜਾਈਆਂ ਨੂੰ ਇੱਕ ਕਰਨ ਦਾ ਜਿਹੜਾ ਵੇਲਾ ਇਸ ਵੇਲੇ ਆ ਗਿਆ। ਕਿਉਂਕਿ ਜਿਹੜੀ ਮੈਂ ਗੱਲ ਕਹੀ ਹੈ ਕਿ ਇਹ ਸਰਕਾਰ ਚਾਹੇ ਪੰਜਾਬ ਦੀ ਗਵਰਨਮੈਂਟ ਹੈ, ਚਾਹੇ ਹਰਿਆਣੇ ਦੀ ਗਵਰਨਮੈਂਟ ਹੈ, ਚਾਹੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਖੇਤਰੀ ਪਾਰਟੀਆਂ ਦੀਆਂ ਸਰਕਾਰਾਂ ਹੈ, ਚਾਹੇ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਹੈ, ਇਹ ਸਰਕਾਰਾਂ ਅਸਲ ਦੇ ਵਿੱਚ ਵਪਾਰੀਆਂ ਦੇ ਹਿੱਤ ਪੂਰਨ ਵਾਲੀਆਂ। ਯਾਨੀ ਕੇਂਦਰ ਦੀ ਸਰਕਾਰ 18,000 ਕਰੋੜ ਰੁਪਇਆ ਜਿਹੜਾ ਕਿਸਾਨਾਂ ਦਾ ਜਿਹੜਾ ਕਰਜ਼ਾ ਆ, ਉਹ ਕਰਜ਼ੇ ਦੇ ਉੱਤੇ ਜਿਹੜਾ ਵਿਆਜ ਚੜਿਆ ਉਹ ਮਾਫ ਕਰਨ ਦੀ ਗੱਲ ਨਹੀਂ ਕਰ ਰਹੀਆਂ। 70,000 ਕਰੋੜ ਰੁਪਇਆ ਉਦਯੋਗਪਤੀਆਂ ਦਾ ਮਾਫ ਕਰ ਰਹੀਆਂ।
ਉਦਯੋਗਪਤੀ ਵੀ ਕੌਣ? ਟਾਟਾ ਵਰਗੇ ਉਦਯੋਗਪਤੀ, ਅਡਾਨੀ ਵਰਗੇ ਉਦਯੋਗਪਤੀ, ਰਿਲਾਇੰਸ ਵਰਗੇ ਜਿਹੜੇ ਉਦਯੋਗਪਤੀ ਨੇ, ਅੰਬਾਨੀ ਵਰਗੇ। ਸੋ ਇਹ ਸਾਰੀਆਂ ਚੀਜ਼ਾਂ ਜੇ ਵਾਪਰ ਰਹੀਆਂ ਮੁਲਕ ਦੇ ਵਿੱਚ ਤਾਂ ਤੁਹਾਨੂੰ ਇਹ ਇਲਮ ਹੋ ਜਾਣਾ ਚਾਹੀਦਾ ਕਿ ਇਹ ਸਰਕਾਰਾਂ ਕਿਹਦੀਆਂ। ਇਹ ਸਰਕਾਰਾਂ ਉਹਨਾਂ ਦੀਆਂ ਲੋਕਾਂ ਦੀਆਂ ਜਿਨ੍ਹਾਂ ਨੇ ਇਹ ਬਣਾਈਆਂ ਇਹ ਟਾਟਾ ਬਿਰਲਿਆਂ ਨੇ ਆ, ਅੰਬਾਨੀਆਂ ਅਡਾਨੀਆਂ ਨੇ ਇਹ ਸਰਕਾਰਾਂ ਬਣਾਈਆਂ। ਦੁਨੀਆ ਭਰ ਦੀਆਂ ਬਹੁਤ ਕੌਮੀ ਕੰਪਨੀਆਂ ਜਿਹੜੀਆਂ ਪਿੱਛੇ ਬੈਠੀਆਂ, ਜਿਹੜੀਆਂ ਆਪਣਾ ਮਾਲ ਜਿਹੜਾ ਭਾਰਤ 'ਚ ਵੇਚਣਾ ਚਾਹੁੰਦੀਆਂ, ਉਹਨਾਂ ਨੇ ਇਹ ਸਰਕਾਰਾਂ ਬਣਾਈਆਂ ਤੇ ਲਾਜ਼ਮੀ ਤੌਰ ਤੇ ਇਹ ਸਰਕਾਰਾਂ ਉਹਨਾਂ ਦੇ ਹਿੱਤ ਪੂਰਨਗੀਆਂ। ਬਾਕੀ ਰਹੀ ਗੱਲ ਜਿਹੜੀ ਕਿਸਾਨਾਂ ਦੇ ਕਰਜ਼ੇ ਦੀ ਮੁਆਫੀ ਦਾ ਮਸਲਾ, ਇਹਦੇ ਬਾਰੇ ਪਿਛਲੀ ਵਾਰੀ ਵੀ ਅਸੀਂ ਚਰਚਾ ਕੀਤੀ ਸੀ ਵੀ ਕੇਵਲ ਕਿਸਾਨਾਂ ਦੇ ਕਰਜ਼ੇ ਦੇ ਮੁਆਫੀ ਦੇ ਨਾਲ ਕਿਸਾਨ ਸੰਕਟ ਚੋਂ ਨਹੀਂ ਨਿਕਲੇਗਾ। ਕਿਸਾਨ ਨੂੰ ਸੰਕਟ ਚੋਂ ਕੱਢਣ ਵਾਸਤੇ ਇੱਕ ਬਹੁਤ ਹੀ ਸਾਰਥਕ ਕਿਸਮ ਦੀ ਕਿਸਾਨ ਹਿਤੈਸ਼ੀ ਤੇ ਖੇਤ ਮਜ਼ਦੂਰ ਹਿਤੈਸ਼ੀ, ਜਿਹੜਾ ਨਾ ਸੰਤਰਾਮ ਉਦਾਸੀ ਦਾ ਗੀਤ ਹੈ, ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਖੇਤਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ। ਇਹ ਜਿਹੜਾ ਜੱਟ ਤੇ ਸ਼ੀਰੀ ਦਾ ਰਿਸ਼ਤਾ ਹੈ, ਜਾਨੀ ਖੇਤ ਮਜ਼ਦੂਰ ਤੇ ਕਿਸਾਨ ਦਾ ਰਿਸ਼ਤਾ ਹੈ, ਇਸ ਰਿਸ਼ਤੇ ਨੂੰ ਪੀੜਾ ਕਰਨ ਦੀ ਜ਼ਰੂਰਤ ਹੈ। ਥੱਲੜੇ ਪੱਧਰ ਦੇ ਉੱਤੇ ਕਿਸਾਨ ਤੇ ਖੇਤ ਮਜ਼ਦੂਰ ਰਲ ਕੇ ਆਪਣੇ ਸੰਘਰਸ਼ਾਂ 'ਚ ਪੈਣ ਤੇ ਸਰਕਾਰ ਤੇ ਪ੍ਰੈਸ਼ਰ ਪਾਉਣ, ਦਬਾਅ ਪਾਉਣ ਕਿ ਜੇ ਆਉਂਦੇ ਸਮੇਂ ਦੇ ਵਿੱਚ ਉਹਨਾਂ ਨੇ ਸਾਤੋਂ ਵੋਟਾਂ ਲੈਣੀਆਂ ਤੇ ਉਹਨਾਂ ਨੂੰ ਇਹ ਮਸਲੇ ਹੱਲ ਕਰਨੇ ਪੈਣਗੇ। ਨਹੀਂ ਤਾਂ ਦੇਸ਼ ਵਿੱਚ ਖੇਤੀ ਆਧਾਰਿਤ ਜਿਹੜੀ ਸਾਡੀ ਆਰਥਿਕਤਾ ਆ ਉਹ ਬਹੁਤ ਹੀ ਅਰਾਜਕ ਅਵਸਥਾ ਦੇ ਵਿੱਚ ਚਲੀ ਜਾਏਗੀ ਤੇ ਦੇਸ਼ ਕੰਗਾਲ ਹੁੰਦਾ ਚਲਿਆ ਜਾਏਗਾ। ਬਿਲਕੁਲ ਦਰੁਸਤ ਦਸਾਂਝ ਸਾਹਿਬ। ਇਹ ਤਾਂ ਹੋਈ ਕਰਜ਼ਿਆਂ ਦੀ ਸਿਆਸਤ ਦੀ ਗੱਲ। ਇੱਕ ਸਿਆਸਤ ਦੇਸ਼ ਵਿੱਚ ਚੱਲ ਰਹੀ ਹੈ, ਦਲਿਤ ਸਿਆਸਤ। ਪਿਛਲੇ ਪ੍ਰੋਗਰਾਮ 'ਚ ਵੀ ਆਪਾਂ ਇਹਦੇ ਤੇ ਥੋੜੀ ਜਿਹੀ ਚਰਚਾ ਕੀਤੀ ਸੀ। ਹੁਣ ਰਾਮਨਾਥ ਕੋਵਿੰਦ ਦੇ ਰਾਸ਼ਟਰਪਤੀ ਬਣ ਜਾਣ ਤੇ ਇਹ ਧਮਾਇਆ ਜਾ ਰਿਹਾ ਕਿ ਇੱਕ ਦਲਿਤ ਭਾਰਤ ਦਾ ਰਾਸ਼ਟਰਪਤੀ ਬਣ ਗਿਆ। ਹੁਣ ਤਾਂ ਭਾਰਤ ਦੇ ਹਰ ਦਲਿਤ ਦਾ ਘਰ ਖੁਸ਼ਹਾਲੀ ਦੀ ਰੌਸ਼ਨੀ ਨਾਲ ਜਗਮਗ ਕਰੇਗਾ। ਕਿ ਸੱਚਮੁੱਚ ਹੁਣ ਭਾਰਤ ਦੇ ਦਲਿਤਾਂ ਦੇ ਸਾਰੇ ਦੁੱਖਾਂ ਦੇ ਅੰਤ ਹੋਣ ਜਾ ਰਿਹਾ? ਕਿ ਹੁਣ ਦਲਿਤਾਂ ਦਾ ਦਲਿੱਦਰ ਕੱਟਿਆ ਜਾਏਗਾ? ਦਲਿਤਾਂ ਦੇ ਦੁੱਖਾਂ ਦਾ ਅੰਤ ਜ਼ਰੂਰ ਹੋਏਗਾ, ਪਰ ਦਲਿਤਾਂ ਦੇ ਦੁੱਖਾਂ ਦਾ ਅੰਤ ਭਾਰਤ ਦੇ ਇਸ ਨਵੇਂ ਰਾਸ਼ਟਰਪਤੀ ਦੇ ਬਣਨ ਦੇ ਨਾਲ ਨਹੀਂ ਹੋਣ ਵਾਲਾ। ਪਹਿਲੀ ਗੱਲ ਤਾਂ ਇਹੀ ਹੈ ਕਿ ਭਾਰਤ ਦੇ ਰਾਸ਼ਟਰਪਤੀ ਦਾ ਜਿਹੜਾ ਰੁਤਬਾ ਹੈ ਬਹੁਤ ਵੱਡਾ ਹੈ, ਪਰ ਇੱਕ ਸੰਵਿਧਾਨਕ ਅਹੁਦਾ ਹੈ। ਐਸਾ ਸੰਵਿਧਾਨਕ ਅਹੁਦਾ ਜਿਹਦੇ ਕੋਲ ਸਿਰਫ ਦਸਤਖਤ ਕਰਨ ਦੀ ਇੱਕੋ ਇੱਕ ਤਾਕਤ ਹੈ, ਹੋਰ ਕੋਈ ਤਾਕਤ ਨਹੀਂ ਹੈ। ਯਾਨੀ ਸਾਡੀ ਵਜ਼ਾਰਤ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਕੋਈ ਵੀ ਫੈਸਲਾ ਕਰੇ ਤੇ ਉਸ ਫੈਸਲੇ ਤੇ ਦਸਤਖਤ ਕਰਨ ਦੀ ਜ਼ਿੰਮੇਵਾਰੀ ਹੈ ਰਾਸ਼ਟਰਪਤੀ ਦੀ। ਸਾਨੂੰ ਜਦੋਂ ਅਸੀਂ ਬਚਪਨ 'ਚ ਪੜ੍ਹਦੇ ਸੀ, ਸਾਨੂੰ ਸਿਖਾਇਆ ਗਿਆ ਕਿ ਜਾਂ ਦੱਸਿਆ ਗਿਆ ਜਾਂ ਪੜ੍ਹਾਇਆ ਗਿਆ ਕਿ ਰਾਸ਼ਟਰਪਤੀ ਜਿਹੜੇ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਇੱਕ ਸਾਈਨਿੰਗ ਮਸ਼ੀਨ ਹੈ। ਕਿਸੇ ਇੱਕ ਮੁੱਦੇ ਤੇ ਉਹ ਦਸਤਖਤ ਨਹੀਂ ਵੀ ਕਰਦੇ ਤੇ ਵਜ਼ਾਰਤ ਦੁਆਰਾ ਉਹਨੂੰ ਪਾਸ ਕਰਕੇ ਭੇਜ ਦਿੰਦੀ ਹੈ, ਲੋਕ ਸਭਾ ਤੋਂ ਪਾਸ ਕਰਾ ਕੇ ਭੇਜ ਦਿੰਦੀ ਹੈ ਤੇ ਰਾਸ਼ਟਰਪਤੀ ਨੂੰ ਉਹ ਦਸਤਖਤ ਕਰਨੇ ਪੈਂਦੇ ਹੈ। ਤੁਸੀਂ ਪ੍ਰਣਬ ਮੁਖਰਜੀ ਦਾ ਕਾਰਜਕਾਲ ਦੇਖ ਲਓ। ਪ੍ਰਣਬ ਮੁਖਰਜੀ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਰਹੇ, ਪਰ ਜਦੋਂ ਰਾਸ਼ਟਰਪਤੀ ਬਣ ਗਏ ਸੰਵਿਧਾਨ ਦੇ ਇੱਕ ਚੌਕਟੇ ਦੇ ਵਿੱਚ ਉਹ ਵੱਜ ਗਏ। ਸਰਕਾਰ ਦੇ ਕਿਸੇ ਵੀ ਫੈਸਲੇ ਤੇ ਕੋਈ ਵੀ ਕਿੰਤੂ ਅੱਜ ਤੱਕ ਤੁਸੀਂ ਪ੍ਰਣਬ ਮੁਖਰਜੀ ਦਾ ਦਿਖਾ ਦਿਓ। ਨਰਿੰਦਰ ਮੋਦੀ ਦੀ ਸਰਕਾਰ ਨੂੰ 3.5 ਸਾਲ ਹੋ ਗਏ, ਪ੍ਰਣਬ ਮੁਖਰਜੀ ਦਾ ਇੱਕ ਵੀ ਕਿੰਤੂ ਤੁਸੀਂ ਦਿਖਾ ਦਿਓ ਭਾਰਤ ਦੇ ਰਾਸ਼ਟਰਪਤੀ ਦੀ ਹੈਸੀਅਤ ਦੇ ਵਿੱਚ। ਦੇਸ਼ ਵਿੱਚ ਕੀ ਕੁਝ ਨਹੀਂ ਹੋਇਆ। ਦੇਸ਼ ਵਿੱਚ ਐਮਰਜੈਂਸੀ ਲੱਗੀ, ਰਾਸ਼ਟਰਪਤੀ ਕਿੱਥੇ ਸਨ? ਰਾਸ਼ਟਰਪਤੀ ਦੇ ਹੁਕਮਾਂ ਨਾਲ ਹੀ ਐਮਰਜੈਂਸੀ ਲੱਗੀ। ਦੇਸ਼ ਦੇ ਵਿੱਚ 84 ਵਾਪਰ ਜਾਂਦਾ। ਭਾਰਤ ਦੇ ਰਾਸ਼ਟਰਪਤੀ ਉਦੋਂ ਗਿਆਨੀ ਜ਼ੈਲ ਸਿੰਘ ਸੀ। 84 ਵਾਪਰ ਜਾਂਦਾ, ਦਰਬਾਰ ਸਾਹਿਬ ਤੇ ਹਮਲਾ ਹੁੰਦਾ। ਰਾਸ਼ਟਰਪਤੀ ਦੀ ਕੀ ਹੈਸੀਅਤ ਰਹਿ ਗਈ? ਸ਼੍ਰੀਮਤੀ ਇੰਦਰਾ ਗਾਂਧੀ ਨੇ ਰਾਏ ਤੱਕ ਨਹੀਂ ਕੀਤੀ ਰਾਸ਼ਟਰਪਤੀ ਦੇ ਨਾਲ, ਗਿਆਨੀ ਜ਼ੈਲ ਸਿੰਘ ਦੇ ਨਾਲ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਕਰ ਲਓ ਕਿ ਕਿਸੇ ਦੇ ਸਿੱਖ ਦੇ ਰਾਸ਼ਟਰਪਤੀ ਹੋਣ ਦੇ ਨਾਲ ਕੀ ਭਾਰਤ ਦੇ ਸਿੱਖਾਂ ਦਾ ਭਲਾ ਹੋ ਗਿਆ? ਕੀ ਕਿਸੇ ਦੇ ਸਿੱਖ ਪ੍ਰਧਾਨ ਮੰਤਰੀ ਹੋਣ ਦੇ ਨਾਲ? ਸਾਡੇ ਕੋਲ ਤਾਂ ਬਹੁਤ ਵੱਡੇ 10 ਸਾਲ ਦਾ ਕਾਰਜਕਾਲ ਪਿਆ ਡਾਕਟਰ ਮਨਮੋਹਨ ਸਿੰਘ ਦਾ। ਕੀ ਡਾਕਟਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ 10 ਸਾਲਾਂ ਦੇ ਵਿੱਚ ਭਾਰਤ ਦੇ ਸਿੱਖਾਂ ਦਾ ਕੋਈ ਭਲਾ ਹੋ ਗਿਆ? ਤੇ ਹੁਣ ਜੇ ਇਹ ਕਿਹਾ ਜਾਵੇ, ਜਿਹੜਾ ਇੱਕ ਢੋਲ ਵਜਾਇਆ ਜਾ ਰਿਹਾ ਹੈ ਜੀ, ਲੋ ਜੀ ਦਲਿਤ ਰਾਸ਼ਟਰਪਤੀ ਬਣ ਗਏ ਨੇ, ਜਿੱਦਾਂ ਤੁਸੀਂ ਸਵਾਲ ਕੀਤਾ ਕਿ ਕੋਵਿੰਦ ਸਾਹਿਬ ਜਿਹੜੇ ਦਲਿਤ ਰਾਸ਼ਟਰਪਤੀ ਨੇ। ਅਸੀਂ ਪਿਛਲੇ ਪ੍ਰੋਗਰਾਮ ਦੇ ਸਾਫ਼ ਕੀਤਾ ਦਲਿਤ ਦੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ। ਦਲਿਤ ਦੀ ਪਰਿਭਾਸ਼ਾ ਅਸਲ ਦੇ ਵਿੱਚ ਹੈ ਕੀ? ਇੱਥੇ ਜ਼ਾਤ ਨੂੰ ਦਲਿਤ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਕੋਵਿੰਦ ਸਾਹਿਬ ਇੱਕ ਦਲਿਤ ਪਰਿਵਾਰ ਦੇ ਵਿੱਚ, ਜ਼ਾਤ ਆਧਾਰਿਤ ਜਿਹੜਾ ਪਰਿਵਾਰ ਹੈ ਉਹਦੇ 'ਚ ਜਨਮ ਲੈ ਲਿਆ ਤੇ ਭਾਵੇਂ ਉਹ ਕਿਸੇ ਸੂਬੇ ਦੇ ਰਾਜਪਾਲ ਰਹੇ ਹੋਣ, RSS ਦੇ ਕਹਿ ਲਓ ਵੀ ਬਹੁਤ ਐਕਟਿਵ ਮੈਂਬਰ ਰਹੇ, ਆਗੂ ਰਹੇ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਬਣ ਗਏ, ਹੁਣ ਉਹ ਭਾਰਤ ਦੇ ਰਾਸ਼ਟਰਪਤੀ ਹੈ। ਇਸ ਕਰਕੇ ਭਾਰਤ ਦੇ ਰਾਸ਼ਟਰਪਤੀ ਉਹ ਦਲਿਤ ਹੋ ਗਏ ਕਿਉਂਕਿ ਇੱਕ ਉਸ ਪਰਿਵਾਰ 'ਚ ਜਨਮ ਲਿਆ ਜਿਹੜਾ ਦਲਿਤ ਕਿਹਾ ਜਾਂਦਾ ਹੈ। ਇਹ ਦਲਿਤ ਦੀ ਪਰਿਭਾਸ਼ਾ ਨਹੀਂ ਹੈ। ਮਾਫ ਕਰਨਾ, ਦੁਨੀਆ ਭਰ ਦੀ ਸਭ ਤੋਂ ਵੱਡੀ ਜਿਹੜੀ ਗਿਣਤੀ ਦੇ ਵਿੱਚ ਜੇ ਕੋਈ ਦਲਿਤ ਜਮਾਤ ਹੈ ਤਾਂ ਉਹ ਇਸਤਰੀ ਜਮਾਤ ਹੈ। ਇਸਤਰੀ ਦੁਨੀਆ ਦੀ ਸਭ ਤੋਂ ਜ਼ਿਆਦਾ ਪੀੜਤ ਦਲਿਤ ਹੈ। ਉਹ ਕਿਸੇ ਵੀ ਜ਼ਾਤ ਵਿੱਚ ਇਸਤਰੀ ਨੇ ਜਨਮ ਲਿਆ ਹੋਵੇ ਪਰ ਉਹ ਦਲਿਤ ਹੈ। ਜਿਸ ਤਰ੍ਹਾਂ ਦਾ ਵਿਹਾਰ ਦੂਜੇ, ਤੀਜੇ, ਚੌਥੇ ਦਰਜੇ ਦੇ ਨਾਲ ਔਰਤ ਦੇ ਨਾਲ ਕੀਤਾ ਜਾਂਦਾ।
ਏਦਾਂ ਹੀ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਦਲਿਤ ਕੈਟਾਗਰੀ ਦੇ ਵਿੱਚ ਆਉਂਦੇ ਆ। ਆਰਥਿਕ ਆਧਾਰ ਦੇ ਉੱਤੇ ਉਹਨਾਂ ਦਾ ਉਦਾਂ ਦਾ ਵਤੀਰਾ ਜਿਹੜਾ ਅਖਤਿਆਰ ਕੀਤਾ ਜਾਂਦਾ ਹੈ। ਪਰ ਜੇ ਕੋਈ ਦਲਿਤ ਪਰਿਵਾਰ 'ਚ ਜੰਮਿਆ ਤੇ ਫਿਰ ਉਹ ਬਹੁਤ ਵੱਡਿਆਂ ਰੁਤਬਿਆਂ ਤੇ ਪਹੁੰਚ ਗਿਆ ਤੇ ਇਸੇ ਸੱਤਾ ਸਿਆਸਤ ਦਾ ਹਿੱਸਾ ਬਣ ਗਿਆ, ਉਹ ਦਲਿਤ ਕਿਵੇਂ ਰਹਿ ਗਿਆ? ਅਸੀਂ ਬਾਰ-ਬਾਰ ਇਹ ਗੱਲ ਦੁਹਰਾਉਂਦੇ ਹਾਂ ਕਿ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਸਿਆਸਤ ਪੈਦਾ ਕਰਕੇ ਅਸਲ ਦੇ ਵਿੱਚ ਦਲਿਤਾਂ ਦੇ ਨਾਂ ਤੇ ਰਾਜਨੀਤੀ ਕਰਕੇ ਜਿਹੜਾ ਇੱਕ ਬਹੁਤ ਵੱਡਾ ਵੋਟ ਬੈਂਕ ਹੈ ਉਹਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਐਨਡੀਏ ਨੇ ਆਪਣਾ ਦਲਿਤ ਕੈਂਡੀਡੇਟ ਖੜਾ ਕਰ ਦਿੱਤਾ ਹੈ, ਕਹਿ ਕੇ ਸਾਡਾ ਦਲਿਤ ਕੈਂਡੀਡੇਟ ਹੈ ਗੋਬਿੰਦ ਸਾਹਿਬ ਨੂੰ ਖੜਾ ਕਰ ਦਿੱਤਾ, ਤੇ ਕਾਂਗਰਸ ਜਾਂ ਵਿਰੋਧੀ ਧਿਰ ਦੀ ਵੀ ਮਜਬੂਰੀ ਬਣ ਗਈ ਕਿ ਉਹ ਵੀ ਏਦਾਂ ਦਾ ਕੈਂਡੀਡੇਟ ਲੈ ਕੇ ਆਉਣ, ਉਹਨਾਂ ਨੇ ਮੀਰਾ ਕੁਮਾਰ ਨੂੰ ਲੈ ਆਂਦਾ। ਸੋ ਮੇਰਾ ਕਹਿਣਾ ਇਹ ਹੈ ਕਿ ਭਾਰਤ ਦੇ ਰਾਸ਼ਟਰਪਤੀ ਜਿਹੜੇ ਬਣੇ ਨੇ ਉਹ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਸ ਤੋਂ ਅੱਗੇ ਜਾ ਹੀ ਨਹੀਂ ਸਕਦੇ। ਜੇ ਉਹ ਜਾਣ ਦੀ ਹੈਸੀਅਤ ਵੀ ਰੱਖਦੇ ਹੋਣ ਤਾਂ ਵੀ ਉਹ ਨਹੀਂ ਜਾਣਗੇ, ਕਿਉਂਕਿ ਉਹ ਆਰਐਸਐਸ ਦੀ ਪ੍ਰਤੀਨਿਧਤਾ ਕਰਦੇ ਨੇ ਭਾਰਤ ਦੇ ਰਾਸ਼ਟਰਪਤੀ ਵਜੋਂ। ਉਹ ਭਾਰਤ ਦੇ ਰਾਸ਼ਟਰਪਤੀ ਚੁਣੇ ਗਏ ਨੇ 65% ਤੋਂ ਜ਼ਿਆਦਾ ਵੋਟਾਂ ਲੈ ਕੇ। ਅਸੀਂ ਇਸ ਕਰਕੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ। ਨਿੱਜੀ ਤੌਰ ਤੇ ਸਾਡਾ ਕੋਈ ਉਹਨਾਂ ਤੇ ਕੋਈ ਵੀ ਕਿਸੇ ਕਿਸਮ ਦਾ ਇਲਜ਼ਾਮ ਨਹੀਂ ਹੈ, ਪਰ ਇੱਕ ਪੋਲਿਟਿਕਸ ਜਿਹੜੀ ਹੈ ਉਹਨਾਂ ਦੀ, ਉਹ ਪੋਲਿਟਿਕਸ ਭਾਰਤ ਦੇ ਕਾਮਨ ਮੈਨ ਜਾਂ ਭਾਰਤ ਦੇ ਦਲਿਤ ਦੇ ਹਿੱਤ ਵਿੱਚ ਕਦੇ ਰਹੀ ਨਹੀਂ ਹੈ। ਤੇ ਇੱਕ ਸੰਵਿਧਾਨਕ ਦਾਇਰੇ ਵਿੱਚ ਵੱਜੇ ਹੋਣ ਕਰਕੇ ਉਹ ਕੁਝ ਕਰ ਵੀ ਨਹੀਂ ਸਕਣਗੇ। ਜੇ ਕਰ ਸਕਣ ਦੀ ਹੈਸੀਅਤ ਵੀ ਹੁੰਦੀ ਤਾਂ ਵੀ ਨਹੀਂ ਸੀ ਉਹਨਾਂ ਨੇ ਕਰਨਾ, ਕਿਉਂਕਿ ਉਹਨਾਂ ਦੀ ਇਹ ਪੋਲਿਟਿਕਸ ਨਹੀਂ ਹੈ। ਡਾਕਟਰ ਮਨਮੋਹਨ ਸਿੰਘ ਦੀ ਪੋਲਿਟਿਕਸ ਕੀ ਰਹੀ ਹੈ 10 ਸਾਲ? ਜਿਹੜੀ ਵੀ ਯੂਪੀਏ ਗਵਰਨਮੈਂਟ ਦੀ ਨੀਤੀ ਰਹੀ ਆ ਉਹਨੂੰ ਅੱਗੇ ਤੋੜਨਾ। ਤੇ ਯੂਪੀਏ ਗਵਰਨਮੈਂਟ ਦੀ ਨੀਤੀ ਘੜਨ ਦੇ ਵਿੱਚ ਵੀ 1986 ਦੇ ਵਿੱਚ ਜਦੋਂ ਵਿੱਤ ਮੰਤਰੀ ਹੁੰਦੇ ਸੀ ਉਹਨਾਂ ਦਾ ਹਿੱਸਾ ਰਿਹਾ। ਵਰਲਡ ਬੈਂਕ ਦੇ ਉਹ ਮੁਲਾਜ਼ਮ ਰਹਿ ਚੁੱਕੇ ਹੈ। ਜਿਹੜਾ ਬੰਦਾ ਵਰਲਡ ਬੈਂਕ ਦਾ ਮੁਲਾਜ਼ਮ ਰਿਹਾ ਹੋਵੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਭਾਰਤ ਦੇ ਆਮ ਬੰਦਿਆਂ ਦੀ ਕਿੰਨੀ ਭਲਾਈ ਕਰ ਸਕਦਾ ਹੈ 10 ਸਾਲਾਂ ਦੇ ਵਿੱਚ ਪ੍ਰਮਾਣਿਤ ਹੋ ਚੁੱਕਾ ਹੈ। ਸੋ ਅਲਟੀਮੇਟਲੀ ਮੈਂ ਕਹਿੰਦਾ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਹੋਰੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸੀ, ਮੈਨੂੰ ਯਾਦ ਹੈ ਉਦੋਂ ਵੀ ਅਸੀਂ ਇਹ ਪ੍ਰੋਗਰਾਮਾਂ ਦੇ ਵਿੱਚ ਪੰਜਾਬੀ ਰੇਡੀਓ USA ਦੇ ਉੱਤੇ ਗੱਲ ਠੋਕ ਵਜਾ ਕੇ ਕਹੀ ਸੀ, ਕਿਉਂਕਿ ਭਾਰਤ ਨਹੀਂ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਸੀ ਕਿ ਲਓ ਜੀ ਭਾਰਤ ਦੇ ਰਾਸ਼ਟਰਪਤੀ ਇੱਕ ਸਿੱਖ ਬਣ ਗਿਆ। ਮੈਂ ਉਦੋਂ ਵੀ ਠੋਕ ਵਜਾ ਕੇ ਕਿਹਾ ਸੀ ਭਾਰਤ ਦੇ ਰਾਸ਼ਟਰਪਤੀ ਦਾ ਦਸਤਾਰ ਵਾਲਾ ਪ੍ਰਧਾਨ ਮੰਤਰੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਭਾਰਤ ਦੇ ਸਿੱਖਾਂ ਦਾ ਭਲਾ ਉਹਨਾਂ ਦੀ ਅਗਵਾਈ ਦੇ ਵਿੱਚ ਹੋਏਗਾ। ਜਿੰਨੀ ਦੁਰਗਤੀ ਉਹਨਾਂ 10 ਸਾਲਾਂ 'ਚ ਹੋਈ ਆਪਣੇ ਸਾਹਮਣੇ ਹੈ। ਹਾਲੇ ਵੀ 31 ਸਾਲ ਹੋ ਗਏ, ਉਹਦੇ ਵਿੱਚੋਂ ਬਹੁਤਾ ਸਮਾਂ ਕਾਂਗਰਸ ਨੇ ਰਾਜ ਕੀਤਾ। 1984 ਦੇ ਪੀੜਤਾਂ ਦਾ, ਕਤਲੇਆਮ ਦੇ ਪੀੜਤਾਂ ਦਾ ਇਨਸਾਫ ਹਾਲੇ ਵੀ ਰੋੜ ਰਿਹਾ ਹੈ। ਕੁਝ ਕੇਸ ਜਿਹੜੇ ਬੰਦ ਕਰ ਦਿੱਤੇ ਗਏ ਆ, ਈਵਨ ਸੱਜਣ ਕੁਮਾਰ ਵਰਗੇ ਲੋਕ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ, ਫਿਰ ਤੋਂ ਰੀਓਪਨ ਉਹਨਾਂ ਦਾ ਕੇਸ ਸ਼ਾਇਦ ਹੋਏਗਾ। ਪਰ ਕੁਝ ਕੇਸਾਂ ਦੇ ਉੱਤੇ ਜੱਜ ਚਲੇ ਗਏ ਨੇ, ਕੁਝ ਕੇਸ ਜਿਹੜੇ ਆ ਉਹ ਬਿਲਕੁਲ ਹੀ ਬੰਦ ਕਰ ਦਿੱਤੇ ਗਏ ਨੇ। ਹਾਲਾਤ ਇਸ ਕਦਰ ਵਿਗੜੇ ਹੋਏ ਨੇ। ਸੋ ਇਸ ਕਰਕੇ ਇਹ ਭੁਲੇਖਾ ਮਨ 'ਚ ਨਾ ਰੱਖੀਏ ਕਿ ਭਾਰਤ ਦੇ ਰਾਸ਼ਟਰਪਤੀ ਕੋਵਿੰਦ ਸਾਹਿਬ ਬਣ ਗਏ ਨੇ ਉਹ ਕਿਉਂਕਿ ਇੱਕ ਦਲਿਤ ਪਰਿਵਾਰ 'ਚ ਆਉਂਦੇ ਨੇ, ਇਸ ਕਰਕੇ ਉਹ ਦਲਿਤ ਰਾਸ਼ਟਰਪਤੀ ਨੇ ਤੇ ਹੁਣ ਭਾਰਤ ਦੇ ਦਲਿਤਾਂ ਦੀ ਕਿਸਮਤ ਬਦਲ ਜਾਏਗੀ। ਭਾਰਤ ਦੇ ਦਲਿਤਾਂ ਦੇ ਦੁੱਖਾਂ ਦਾ ਅੰਤ ਹੋ ਜਾਏਗਾ। ਭਾਰਤ ਦੇ ਦਲਿਤਾਂ ਦਾ, ਮੈਂ ਜ਼ਾਤ ਦੀ ਗੱਲ ਨਹੀਂ ਕਰ ਰਿਹਾ, ਜਿੰਨੇ ਵੀ ਦਲਿਤ ਨੇ ਕਿਸੇ ਵੀ ਜ਼ਾਤ 'ਚੋਂ ਹੋਣ, ਜਮਾਤੀ ਤੌਰ ਦੇ ਉੱਤੇ ਜਿਹੜੇ ਦਲਿਤ ਨੇ, ਉਹਨਾਂ ਦਲਿਤਾਂ ਦੀ ਮੁਕਤੀ ਦਾ ਇੱਕੋ ਇੱਕ ਰਸਤਾ, ਉਹਨਾਂ ਦਲਿਤਾਂ ਦਾ ਏਕਾ, ਉਹਨਾਂ ਦਲਿਤਾਂ ਦੇ ਏਕੇ ਦੇ ਨਾਲ ਉੱਠਿਆ ਦੇਸ਼ ਭਰ ਦੇ ਵਿੱਚ ਪ੍ਰਤੀਰੋਧ ਜਾਂ ਸੰਘਰਸ਼, ਜਨ ਸੰਘਰਸ਼ ਜਿਹਨੂੰ ਆਪਾਂ ਕਹਿੰਦੇ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਕਿਸਮਤ ਬਦਲੇਗਾ ਤੇ ਇਹਦੇ ਨਾਲ ਹੀ ਭਾਰਤ ਦੇ ਦਲਿਤਾਂ ਦੇ ਦੁੱਖਾਂ ਦਾ ਅੰਤ ਜਿਹੜਾ ਹੋਏਗਾ। ਇਸੇ ਗੱਲ ਨੂੰ ਜੇ ਆਪਾਂ ਦੁਸਾਂਝ ਸਾਹਿਬ ਅੱਗੇ ਥੋੜਾ ਹੋਰ ਤੋਰੀਏ ਤਾਂ ਭਾਰਤ ਦੀ ਜਿਹੜੀ ਦਲਿਤ ਰਾਜਨੀਤੀ 'ਚ ਕਾਂਸੀ ਰਾਮ ਤੋਂ ਬਾਅਦ ਬੀਬੀ ਮਾਇਆਵਤੀ ਵੱਡਾ ਚਿਹਰਾ ਮੰਨਿਆ ਜਾਂਦਾ। 4 ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਦੀ ਮਾਇਆਵਤੀ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ। ਇਹਦੇ ਪਿੱਛੇ ਉਹਨਾਂ ਦੀ ਕਿਹੜੀ ਚਾਲ ਕੰਮ ਕਰ ਰਹੀ ਹੈ? ਕਿ ਉਹ ਭਾਰਤੀ ਸਿਆਸਤ 'ਚ ਆਪਣੇ ਗੁੰਮ ਚੁੱਕੇ ਵਕਾਰ ਨੂੰ ਹਾਸਲ ਕਰਨ ਦੀ ਜਿਹੜੀ ਤਰੱਦਦ 'ਚ ਨਹੀਂ ਹੈ? ਤੇ ਕੀ ਮਾਇਆਵਤੀ ਦਾ ਅਸਤੀਫਾ ਉਹਨਾਂ ਨੂੰ ਮੁੜ ਪੈਰਾਂ ਸਿਰ ਕਰੇਗਾ? ਦੇਖੋ, ਮਾਇਆਵਤੀ ਠੀਕ ਹੈ ਕਿ ਕਾਂਸ਼ੀਰਾਮ ਤੋਂ ਬਾਅਦ ਦਲਿਤ ਰਾਜਨੀਤੀ ਜਿਹੜੀ ਭਾਰਤ ਦੇ ਵਿੱਚ ਹੈ ਉਹਦਾ ਸਭ ਤੋਂ ਵੱਡਾ ਚਿਹਰਾ ਹੁਣ ਤੱਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਦੋ ਰਾਮਾ ਨਹੀਂ ਹੈ। ਤੇ ਮਾਇਆਵਤੀ ਹੋਰਾਂ ਨੇ ਜਿਸ ਤਰ੍ਹਾਂ ਕੰਮ ਕੀਤਾ ਹੈ ਪਿਛਲੇ ਸਮੇਂ ਦੇ ਵਿੱਚ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ 4 ਵਾਰ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਰਹੇ, ਪਰ ਜੇ ਉਹਨਾਂ 4 ਵਾਰ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਦਾ ਕਾਰਜਕਾਲ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਜੇ ਉਸ ਕਾਰਜਕਾਲ ਨੂੰ ਹੀ ਆਪਾਂ ਦੇਖ ਲਈਏ ਤਾਂ ਬਿਲਕੁਲ ਸਾਫ਼ ਹੋ ਜਾਂਦਾ ਹੈ ਕਿ ਜਿੱਦਾਂ ਅਸੀਂ ਪਿਛਲੇ ਸਵਾਲ ਦੇ ਜਵਾਬ ਦੇ ਵਿੱਚ ਗੱਲ ਕੀਤੀ ਹੈ ਕਿ ਦਲਿਤ ਰਾਜਨੀਤੀ ਕਰਨੀ ਹੋਰ ਗੱਲ ਹੈ, ਦਲਿਤ ਹੋਣਾ ਤੇ ਦਲਿਤਾਂ ਲਈ ਸੱਚਮੁੱਚ ਲੜਾਈ ਲੜਨੀ ਹੋਰ ਗੱਲ ਹੈ। 4 ਵਾਰ ਦਾ ਕਾਰਜਕਾਲ ਉੱਤਰ ਪ੍ਰਦੇਸ਼ ਦੇ ਵਿੱਚ ਬੀਬੀ ਮਾਇਆਵਤੀ ਦਾ ਇਹ ਸਾਫ਼ ਕਰਦਾ ਹੈ ਕਿ ਉਹਨਾਂ ਨੇ ਸਿਰਫ ਤੇ ਸਿਰਫ ਦਲਿਤ ਦੇ ਨਾਂ ਤੇ ਰਾਜਨੀਤੀ ਕੀਤੀ ਹੈ, ਦਲਿਤਾਂ ਦੀਆਂ ਵੋਟਾਂ ਲੈਣ ਵਾਸਤੇ। ਪਰ ਦਲਿਤਾਂ ਦਾ ਕਿੰਨਾ ਕੁ ਭਲਾ ਕਰ ਦਿੱਤਾ ਤੁਸੀਂ ਅੱਜ ਜਾ ਕੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸਧਾਰਨ ਦਲਿਤ ਦਾ ਜੀਵਨ ਦੇਖ ਸਕਦੇ ਹੋ, ਕਿੰਨਾ ਕੁ ਇੱਕ ਦਲਿਤ ਦਾ ਜੀਵਨ ਬਦਲ ਗਿਆ।
ਹੁਣ ਮਸਲਾ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਮਾਇਆਵਤੀ ਦੀ ਦਲਿਤ ਰਾਜਨੀਤੀ ਸੀ ਉਹ ਹਾਸ਼ੀਏ ਤੇ ਚਲੀ ਗਈ ਹੈ। ਦਲਿਤ ਰਾਜਨੀਤੀ ਦੇ ਬਹੁਤ ਸਾਰੇ ਚਿਹਰੇ ਭਾਰਤ ਦੇ ਵਿੱਚ ਹੋਏ ਹੈ। ਬਾਬੂ ਜਗਜੀਵਨ ਰਾਮ ਦਾ ਜ਼ਿਕਰ ਵੀ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕੀਤਾ ਹੈ। ਏਦਾਂ ਹੀ ਤੁਸੀਂ ਰਾਮ ਵਿਲਾਸ ਪਾਸਵਾਨ ਨੂੰ ਲੈ ਸਕਦੇ ਹੋ। ਦਲਿਤਾਂ ਦੇ ਨਾਂ ਤੇ, ਪਛੜਿਆਂ ਦੇ ਨਾਂ ਤੇ ਰਾਜਨੀਤੀ ਕਰਨ ਵਾਲਾ ਇਹ ਬੰਦਾ, ਤੁਸੀਂ ਪਿਛਲੇ 25-30 ਸਾਲ ਦਾ ਇਤਿਹਾਸ ਦੇਖ ਲਓ, ਜਿੰਨੀਆਂ ਵੀ ਸਰਕਾਰਾਂ ਆਈਆਂ, ਹਰ ਸਰਕਾਰ ਦੇ ਵਿੱਚ ਰਾਮ ਵਿਲਾਸ ਪਾਸਵਾਨ ਜਿਹੜੇ ਮੰਤਰੀ ਹੁੰਦੇ ਆ, यूपी ਦੀ ਗਵਰਨਮੈਂਟ ਦੇ ਵਿੱਚ ਵੀ ਉਹ ਮੰਤਰੀ ਹੈ, ਇੰਡੀਆ ਦੀ ਗਵਰਨਮੈਂਟ ਦੇ ਵਿੱਚ ਵੀ ਮੰਤਰੀ ਨਾਲ ਦੀ ਨਾਲ ਪਾਲਾ ਬਦਲ ਲੈਂਦੇ ਆ। ਜਾਣੀ ਵੋਟਾਂ ਦਲਿਤਾਂ ਦੀਆਂ, ਪਛੜਿਆਂ ਦੀਆਂ ਤੇ ਸੱਤਾ ਦਾ ਸੁੱਖ ਭੋਗ ਰਹੇ ਨੇ ਰਾਮ ਵਿਲਾਸ ਪਾਸਵਾਨ। ਏਦਾਂ ਹੀ ਮਾਇਆਵਤੀ ਨੇ ਕੀਤਾ। ਹੁਣ ਕਿਉਂਕਿ ਮਾਇਆਵਤੀ ਦੀ ਰਾਜਨੀਤੀ ਹਾਸ਼ੀਏ ਤੇ ਹੈ, ਮਾਇਆਵਤੀ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀ 4 ਵਾਰ ਉੱਥੋਂ ਦੀ ਮੁੱਖ ਮੰਤਰੀ ਰਹੀ ਯੂਪੀ ਦੀ, ਇਸ ਵਾਰ ਇੱਕ ਵੀ ਪਾਰਲੀਮੈਂਟ ਦੀ ਸੀਟ ਉਹਨਾਂ ਨੂੰ ਨਹੀਂ ਮਿਲੀ। ਇਹ ਤੋਂ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਨਿਘਾਰ ਉਹਨਾਂ ਦੀ ਰਾਜਨੀਤੀ 'ਚ ਆਇਆ। ਆਪਣੇ ਇਸ ਨਿਘਾਰ ਤੋਂ ਉੱਭਰਨ ਦੀ ਇੱਕ ਕੋਸ਼ਿਸ਼ ਜਿਹੜੀ ਹੈ ਉਹ ਉਹਨਾਂ ਦਾ ਅਸਤੀਫਾ ਦੇਖਿਆ ਜਾ ਸਕਦਾ ਹੈ। ਉਂਝ ਜੇ ਤੁਸੀਂ ਸਰਸਰੀ ਤੌਰ ਤੇ ਦੇਖੋ ਤਾਂ ਤੁਹਾਨੂੰ ਇਹ ਲੱਗਦਾ ਹੈ ਕਿ ਮਾਇਆਵਤੀ ਨੇ ਰਾਜ ਸਭਾ ਤੋਂ ਅਸਤੀਫਾ ਦੇ ਕੇ ਸ਼ਾਇਦ ਇੱਕ ਪੋਲੀਟੀਕਲ ਸੁਸਾਈਡ ਕਰ ਲਿਆ, ਰਾਜਨੀਤਿਕ ਖੁਦਕੁਸ਼ੀ ਕਰ ਲਈ ਹੈ। ਪਰ ਜੇ ਤੁਸੀਂ ਉਹਨਾਂ ਦੇ ਰਾਜਨੀਤਿਕ ਅਰਥਾਂ ਨੂੰ ਦੇਖੋ ਨੇੜਿਓਂ ਤਾਂ ਤੁਹਾਨੂੰ ਸਮਝ ਆ ਸਕਦਾ ਹੈ ਕਿ ਅਸਲ ਦੇ ਵਿੱਚ ਆਪਣੀ ਡਿੱਗਦੇ ਹੋਏ ਜਿਹੜਾ ਗ੍ਰਾਫ ਹੈ ਉਹਨੂੰ ਉੱਪਰ ਚੱਕਣ ਵਾਸਤੇ ਉਹਨਾਂ ਨੇ ਇੱਕ ਸਿਆਸੀ ਮਾਸਟਰ ਸਟ੍ਰੋਕ ਵੀ ਖੇਡਿਆ। यानी लोक सभा की एक भी सीट नहीं जिती उन्होंने। उत्तर प्रदेश विधान सभा के हुण सिर्फ 19 सीटां रह गई ते उन्होंने ये समझ आ गया कि उन्होंने पॉलिटिक्स दे विच गिरावट जिहड़ी है एक स्थाई रूप लै चुकी है ते हुण उन्होंने लगदा सी कि ਉਹ ਆਪਣੇ ਆਪ ਨੂੰ ਉਭਾਰ ਸਕਦੇ ਨੇ ਇੱਕ ਦਲਿਤ ਚਿਹਰੇ ਦੇ ਤੌਰ ਦੇ ਉੱਤੇ, ਇੱਕ ਸ਼ਹਾਦਤ ਦੇ ਕੇ, ਇੱਕ ਸ਼ਹੀਦ ਦਾ ਰੁਤਬਾ ਹਾਸਲ ਕਰਕੇ। ਸੋ ਉਹਨਾਂ ਨੇ ਕੋਈ ਇਹ ਨਹੀਂ ਹੜਬੜੀ ਦੇ ਵਿੱਚ ਰਿਜ਼ਾਈਨ ਕੀਤਾ। ਲੱਗਦਾ ਸੀ ਜੇ ਤੁਸੀਂ ਉਹ ਜਿਹੜੀਆਂ ਵੀਡੀਓਜ਼ ਦੇਖੋ ਪਾਰਲੀਮੈਂਟ ਦੇ ਵਿੱਚ ਜਦੋਂ ਬੋਲ ਰਹੇ ਸੀ ਤੇ ਉਹ ਵੀਡੀਓਜ਼ 'ਚ ਜਦੋਂ ਦੇਖੋਗੇ ਐਂ ਲੱਗਦਾ ਕਿ ਉਹਨਾਂ ਨੇ ਨਾ ਗੁੱਸੇ 'ਚ ਆ ਕੇ ਰਿਜ਼ਾਈਨ ਕਰ ਦਿੱਤਾ। ਉਹਨਾਂ ਨੇ ਕੋਈ ਗੁੱਸੇ 'ਚ ਆ ਕੇ ਅਸਤੀਫਾ ਨਹੀਂ ਦਿੱਤਾ। ਉਹਨਾਂ ਨੇ ਬਕਾਇਦਾ ਸੋਚੀ ਸਮਝੀ ਜਾਂ ਉਹਨਾਂ ਦੇ ਸਲਾਹਕਾਰਾਂ ਦੀ ਇੱਕ ਸਲਾਹ ਦੇ ਉੱਤੇ ਸੋਚੀ ਸਮਝੀ ਯੋਜਨਾ ਦੇ ਤਹਿਤ ਉਹਨਾਂ ਨੇ ਰਿਜ਼ਾਈਨ ਕੀਤਾ। ਜੇ ਤੁਸੀਂ ਦੇਖੋ ਥੋੜਾ ਪਿੱਛੇ ਜਾਓ ਤਾਂ ਤੁਹਾਨੂੰ ਪਤਾ ਲੱਗੂਗਾ ਕਿ 2007 ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਵਿੱਚ 30% ਤੋਂ ਵੀ ਜ਼ਿਆਦਾ ਵੋਟਾਂ ਲਈਆਂ ਸੀ ਤੇ 206 ਸੀਟਾਂ ਜਿੱਤ ਲਈਆਂ ਸੀ। ਪੂਰਨ ਬਹੁਮਤ ਦੇ ਨਾਲ ਉਹਨਾਂ ਨੇ ਉੱਥੇ ਸਰਕਾਰ ਬਣਾਈ ਸੀ। ਪਰ ਉਸ ਤੋਂ ਬਾਅਦ 5 ਸਾਲਾਂ ਬਾਅਦ ਜਦੋਂ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਤੋਂ ਹਾਰ ਗਈ, ਫਿਰ ਵੀ ਉਹਨਾਂ ਦੇ ਕੋਲ 26% ਵੋਟਾਂ ਸੀਗੀਆਂ ਤੇ 80 ਸੀਟਾਂ ਉਹਨਾਂ ਨੇ ਜਿੱਤ ਲਈਆਂ ਸੀ। ਹੁਣ ਭਾਵੇਂ ਸੀਟ ਉਹਨਾਂ ਨੂੰ ਨਹੀਂ ਮਿਲੀ ਪਰ ਉਹਨਾਂ ਦਾ ਵੋਟ ਪਰਸੈਂਟ ਜਿਹੜਾ ਆ ਉਹ 22% ਇਸ ਵੇਲੇ ਵੀ ਹੈ। ਉਹਨਾਂ ਨੂੰ ਲੱਗਦਾ ਕਿ ਸੀਟ ਮੈਨੂੰ ਨਹੀਂ ਮਿਲੀ, ਬਿਲਕੁਲ 22% ਵੋਟ ਹੈ, ਇਹ 22% ਵੋਟ ਜਿਹੜਾ ਮੈਂ ਵਧਾ ਕੇ 30% ਤੱਕ ਫੇਲ ਲਿਆ ਸਕਦੀ ਹਾਂ, ਉਹਦੇ ਵਾਸਤੇ ਸ਼ਹੀਦ ਹੋਣਾ ਪੈਣਾ। ਸੋ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਕਿਸਮ ਦੀ, ਤਾਂ ਜੋ 10 ਮਹੀਨੇ ਤਾਂ ਰਹਿ ਗਏ ਸਾਰੇ, 10 ਮਹੀਨੇ ਰਾਜ ਸਭਾ ਦੀ ਮੈਂਬਰ ਰਹਿ ਕੇ ਉਹਨਾਂ ਨੇ ਕਰਨਾ ਵੀ ਕੀ ਸੀ। ਸੋ ਇੱਕ ਸ਼ਹਾਦਤ ਦੇ ਕੇ ਉਹ ਦਲਿਤਾਂ ਦੇ ਵਿੱਚ ਆਪਣਾ ਪ੍ਰਭਾਵ ਫੇਰ ਤੋਂ ਕਾਇਮ ਕਰਨਾ ਚਾਹੁੰਦੇ ਆ ਵੀ ਫੇਰ ਤੋਂ ਮੈਂ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀ ਜਿਹੜੀ ਕਾਬਲੀਅਤ ਜਿਹੜੀ ਹੈ ਪ੍ਰਮਾਣਿਤ ਕਰ ਸਕਾਂ ਤੇ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀ ਵੋਟ ਪਰਸੈਂਟ ਵਧਾ ਲਵਾਂ। ਤੇ ਦੇਸ਼ ਭਰ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ 34% ਦਲਿਤ ਵੋਟ ਹੈ। ਪੰਜਾਬ 'ਚ ਵੀ ਬਹੁਜਨ ਸਮਾਜ ਪਾਰਟੀ ਦਾ ਇੱਕ ਰੁਤਬਾ ਕਿਸੇ ਵੇਲੇ ਬੜਾ ਵੱਡਾ ਹੋ ਗਿਆ ਸੀ, ਪਰ ਇਹਨਾਂ ਦੀਆਂ ਨੀਤੀਆਂ ਕਰਕੇ ਸਿਰਫ ਸੱਤਾ ਦੇ ਨਾਲ ਚੱਲਣਾ ਚਾਹੁੰਦੇ ਨੇ, ਸੱਤਾ ਦੇ ਨੇੜੇ ਰਹਿਣਾ ਚਾਹੁੰਦੇ ਆ, ਸੱਤਾ 'ਚ ਰਹਿਣਾ ਚਾਹੁੰਦੇ ਆ। ਇਸ ਕਰਕੇ ਦਲਿਤਾਂ ਦੀ ਰਾਜਨੀਤੀ ਕਰਦਿਆਂ ਹੋਇਆ ਦਲਿਤਾਂ ਤੋਂ ਇਹ ਦੂਰ ਹੁੰਦੇ ਚਲੇ ਗਏ ਆ। ਵੋਟ ਬੈਂਕ ਜਿਹੜਾ ਇਹਨਾਂ ਦਾ ਖਿਸਕ ਗਿਆ, ਉਸ ਵੋਟ ਬੈਂਕ ਨੂੰ ਦੁਬਾਰਾ ਹਾਸਲ ਕਰਨ ਵਾਸਤੇ ਉਹਨਾਂ ਨੇ ਸਾਰਾ ਕੁਝ ਕੀਤਾ। ਅਸਲ ਪਿਛਲੇ ਦਿਨਾਂ ਦੇ ਵਿੱਚ ਸਹਾਰਨਪੁਰ ਦੇ ਵਿੱਚ ਜਿਹੜੇ ਦੰਗੇ ਹੋਏ ਆ, ਇਹਨਾਂ ਦੰਗਿਆਂ ਦੇ ਵਿੱਚ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਵਿੱਚ ਚੰਦਰ ਸ਼ੇਖਰ ਆਜ਼ਾਦ ਦੀ ਜਿਹੜੀ ਭੀਮ ਆਰਮੀ ਹੈ ਉਹਦੇ ਜ਼ੋਰਦਾਰ ਪ੍ਰਦਰਸ਼ਨ ਆਏ ਹੈ ਤੇ ਉਹਦੇ ਚ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਰੋਸ ਰਿਹਾ ਉਹ ਬਹੁਤ ਫਿੱਕਾ ਪੈ ਗਿਆ ਸੀ ਜਾਂ ਸੰਕੇਤਕ ਰਹਿ ਗਿਆ ਸੀ। ਇਹਨੂੰ ਹੀ ਮੁੱਦਾ ਬਣਾ ਕੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਜਿਹੜੀ ਟੋਕਾ ਟਾਕੀ ਹੋਈ ਹੈ, ਉਹ ਜਦੋਂ ਗੱਲ ਕਰ ਰਹੇ ਸੀ ਉਹਦੇ ਤੋਂ ਨਾਰਾਜ਼ ਹੋ ਕੇ ਬਕਾਇਦਾ ਇਹਨੂੰ ਇੱਕ ਮੁੱਦਾ ਬਣਾ ਕੇ ਉਹਨਾਂ ਨੇ ਅਸਤੀਫੇ ਦਾ ਐਲਾਨ ਕੀਤਾ। ਉਹਨਾਂ ਨੂੰ ਸਮਝ ਆ ਗਿਆ ਸੀ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 'ਚ ਉਹਨਾਂ ਦੀ ਹਾਰ ਦਾ ਇੱਕ ਵੱਡਾ ਕਾਰਨ ਉਹਨਾਂ ਦਾ ਦਲਿਤ ਵੋਟ ਦਾ ਇੱਕ ਵੱਡਾ ਹਿੱਸਾ ਜਿਹੜਾ ਬੀਜੇਪੀ ਵੱਲ ਮੁੜ ਗਿਆ। ਉੱਤਰ ਪ੍ਰਦੇਸ਼ ਦੇ ਇੱਕ ਦਲਿਤ ਲੀਡਰ ਨੂੰ ਪ੍ਰਚਾਰ ਕੇ, ਰਾਮਨਾਥ ਕੋਵਿੰਦ ਨੂੰ ਪ੍ਰਚਾਰ ਕੇ, ਉਹਨਾਂ ਨੂੰ ਰਾਸ਼ਟਰਪਤੀ ਬਣਾ ਕੇ ਬੀਜੇਪੀ ਨੇ ਰਹੀ ਸਹੀ ਕਸਰ ਵੀ ਜਿਹੜੀ ਪੂਰੀ ਕਰ ਦਿੱਤੀ ਸੀ। ਜੇ ਹੁਣ ਦਲਿਤ ਵੱਡੀ ਗਿਣਤੀ ਦੇ ਵਿੱਚ ਯੂਪੀ ਦੇ ਵਿੱਚ ਬੀਜੇਪੀ ਵੱਲ ਚਲੇ ਗਏ ਆ ਤਾਂ ਮਾਇਆਵਤੀ ਦੇ ਕੋਲ ਕੀ ਬਚਿਆ। ਸੋ ਪੈਰਾਂ ਤੋਂ ਜ਼ਮੀਨ ਜਿਹੜੀ ਖਿਸਕੀ ਹੈ, ਰਾਜ ਸਭਾ ਦੇ ਵਿੱਚ ਮਾਇਆਵਤੀ ਦਾ ਜਿਹੜਾ 10 ਸਾਲ ਦਾ ਕਾਰਜਕਾਲ ਰਹਿ ਗਿਆ ਸੀ, ਉਹ ਉਹਨਾਂ ਨੂੰ ਸਮਝ ਆ ਗਿਆ ਸੀ ਉਹ ਪੈਰਾਂ ਤੋਂ ਜ਼ਮੀਨ ਜਿਹੜੀ ਖਿਸਕੀ, ਉਹ ਜ਼ਮੀਨ ਨੂੰ ਹਾਸਲ ਕਰਨ ਵਾਸਤੇ ਜੇ ਉਹ ਕੋਈ ਏਦਾਂ ਦਾ ਕਦਮ ਨਾ ਚੁੱਕਦੇ
ਤਾਂ ਮਾਇਆਵਤੀ ਨੇ ਇੱਕ ਇਤਿਹਾਸ ਬਣ ਕੇ ਰਹਿ ਜਾਣਾ ਸੀ, ਕਿਉਂਕਿ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੀ ਪਾਰਟੀ ਦੀ ਕੋਈ ਬਹੁਤ ਤਾਕਤ ਨਹੀਂ ਰਹੀ। ਹੁਣ ਆਪਣੀ ਪਾਰਟੀ ਨੂੰ ਦੁਬਾਰਾ ਜਿੰਨੀਆਂ ਸੀਟਾਂ ਹੁਣ ਉੱਤਰ ਪ੍ਰਦੇਸ਼ ਵਿੱਚ ਮਾਇਆਵਤੀ ਦੀ ਪਾਰਟੀ ਕੋ, ਉਹਨਾਂ ਸੀਟਾਂ ਦੇ ਲਿਹਾਜ਼ ਦੇ ਨਾਲ ਤਾਂ ਮਾਇਆਵਤੀ ਮੁੜ ਕੇ ਰਾਜ ਸਭਾ ਦੇ ਵਿੱਚ ਨਹੀਂ ਜਾ ਸਕਦੀ। ਪਰ ਇਹ ਠੀਕ ਹੈ, ਲਾਲੂ ਪ੍ਰਸਾਦ ਯਾਦਵ ਨੇ ਕਹਿ ਦਿੱਤਾ ਕਿ ਮਾਇਆਵਤੀ ਨੂੰ ਅਸੀਂ ਰਾਜ ਸਭਾ ਦੇ ਵਿੱਚ ਭੇਜ ਦੇਵਾਂਗੇ। ਅਸਲ 'ਚ ਰਣਨੀਤੀ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਸਮਾਜਵਾਦੀ ਪਾਰਟੀ ਦੇ ਲੀਡਰ ਅਖਿਲੇਸ਼ ਯਾਦਵ ਦੇ ਨਾਲ ਉਹਨਾਂ ਦੀਆਂ 3 ਮੁਲਾਕਾਤਾਂ ਵੀ ਹੋਈਆਂ ਤੇ ਇਸੇ ਦੌਰਾਨ ਲਾਲੂ ਯਾਦਵ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਬਦਲ ਤਿਆਰ ਕਰਨ ਦੀਆਂ ਗੱਲਾਂ ਕਰ ਰਹੇ ਹੈ, ਮਾਇਆਵਤੀ ਨੂੰ ਅੱਗੇ ਲਿਆਉਣ ਦੀ ਗੱਲ ਕਰ ਰਹੇ ਹੈ, ਉਹ ਅਸਲ ਦੇ ਵਿੱਚ ਮਾਇਆਵਤੀ ਨੂੰ ਇੱਕ ਸੰਜੀਵਨੀ ਦੇ ਰੂਪ ਦੇ ਵਿੱਚ ਦਿਖਾਈ ਦੇ ਰਿਹਾ ਹੈ। ਯਾਨੀ ਉੱਤਰ ਪ੍ਰਦੇਸ਼ ਦੇ ਵਿੱਚ ਬੀਜੇਪੀ ਦਾ ਮੁਕਾਬਲਾ ਕਰਨ ਵਾਸਤੇ ਕਾਂਗਰਸ, ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਤੇ ਉਧਰੋਂ ਲਾਲੂ ਯਾਦਵ ਦੀ ਹਮਾਇਤ ਦੇ ਨਾਲ ਉਹ ਦਲਿਤ ਚਿਹਰੇ ਦੇ ਨਾਲ ਦੇਸ਼ ਭਰ ਦੇ ਵਿੱਚ ਵਿਰੋਧੀ ਧਿਰ ਦੀ ਲੀਡਰ ਵੀ ਬਣਨਾ ਚਾਹੁੰਦੀ ਹੈ, ਕਿਉਂਕਿ ਵਿਰੋਧੀ ਧਿਰ ਦਾ ਲੀਡਰ ਇੱਕ ਜਿਹੜਾ ਹਿੰਦੁਸਤਾਨ ਦੇ ਵਿੱਚ ਕੋਈ ਦਿਖਾਈ ਨਹੀਂ ਦੇ ਰਿਹਾ। ਕਾਂਗਰਸ ਬਹੁਤ ਹੀ ਜ਼ਿਆਦਾ ਕਮਜ਼ੋਰ ਹੁੰਦੀ ਜਾ ਰਹੀ ਹੈ। ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਦੇ ਉੱਤੇ ਕੋਈ ਪ੍ਰਵਾਨ ਕਰਦਾ ਨਹੀਂ ਨਜ਼ਰ ਆ ਰਿਹਾ। ਮਮਤਾ ਬੈਨਰਜੀ ਵਿਰੋਧੀ ਧਿਰ ਦੀ ਲੀਡਰ ਦੇ ਤੌਰ ਤੇ ਉੱਭਰ ਨਹੀਂ ਪਾਏਗੀ, ਕਿਉਂਕਿ ਉੱਥੇ ਲੈਫਟ ਦਾ ਉਹਦਾ ਵਿਰੋਧ ਹੈ। ਨਤੀਸ਼ ਕੁਮਾਰ ਜਿਹੜੇ ਆਪਣਾ ਪਾਲਾ ਬਦਲਣ ਦੀ ਤਿਆਰੀ ਕਰ ਰਹੇ ਆ, ਫਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਨੇੜੇ ਲੱਗ ਰਹੇ ਆ। ਸੋ ਇਹ ਮੌਕਾ ਲੱਗਦਾ ਹੈ ਮਾਇਆਵਤੀ ਨੂੰ ਕਿ ਦੇਸ਼ ਵਿੱਚ ਜਿਹੜੀਆਂ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਵੀ ਸ਼ਾਇਦ ਉਦੋਂ ਮੈਂ ਇੱਕ ਵੱਡੇ ਲੀਡਰ ਦੇ ਤੌਰ ਤੇ ਉੱਭਰ ਆਵਾਂ ਤੇ ਮੈਨੂੰ ਸਾਰਿਆਂ ਪਾਸੋਂ ਸਪੋਰਟ ਮਿਲ ਜਾਏ ਤੇ ਮੈਂ ਇੱਕ ਵਿਰੋਧੀ ਧਿਰ ਦੀ ਲੀਡਰ ਦੇ ਤੌਰ ਦੇ ਉੱਤੇ ਦੇਸ਼ ਭਰ ਦੇ ਵਿੱਚ ਇੱਕ ਫਿਰ ਤੋਂ ਪ੍ਰਸਿੱਧੀ ਹਾਸਲ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਮੇਰਾ ਦਾ ਏਦਾਂ ਲੱਗ ਜਵੇ। ਸੋ ਇਹ ਦਲਿਤ ਦੇ ਨਾਂ ਦੇ ਉੱਤੇ ਜਿਹੜੀ ਰਾਜਨੀਤੀ ਹੋ ਰਹੀ ਹੈ, ਪਰ ਦਲਿਤ ਦੇ ਭਲੇ ਦੀ ਕੋਈ ਰਾਜਨੀਤੀ ਨਹੀਂ ਹੈ। ਇਹ ਸਿਰਫ ਵਰਜੂਆ ਸਿਆਸਤ ਜਿਹੜੀ ਹੈਗੀ ਹੈ, ਉਸੇ ਸਿਆਸਤ ਦੇ ਦਾ ਪੇਚ ਹੈ ਜਿਹੜੇ ਮਾਇਆਵਤੀ ਨੇ ਅਖਤਿਆਰ ਕੀਤੇ ਹੈ। ਦੋਸਾਂਝ ਸਾਹਿਬ, ਸਾਂਝੀ ਸਾਥ ਦੇ ਇਸ ਸੈਗਮੈਂਟ ਦਾ ਆਖਰੀ ਸਵਾਲ ਕਰਨਾ ਤੁਹਾਨੂੰ। ਫਿਰ ਤੁਸੀਂ ਦੂਸਰੇ ਸੈਗਮੈਂਟ 'ਚ ਪੰਜਾਬੀ ਦੇ ਅਜ਼ੀਮ ਸ਼ਾਇਰ ਮੋਹਨਜੀਤ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਨੂੰ ਆਪਣੇ ਸਰੋਤਿਆਂ ਨਾਲ ਮਿਲਾਉਣਾ। ਸਾਡਾ ਆਖਰੀ ਸਵਾਲ ਇਹ ਹੈ ਕਿ ਭਾਰਤ ਅਤੇ ਚੀਨ ਦੇ ਬਾਰਡਰ ਤੇ ਲਗਾਤਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ। ਪਾਕਿਸਤਾਨ ਨਾਲ ਤਾਂ ਸਾਡਾ ਰੋਜ਼ ਹੀ ਇੱਟ ਖੜਕਾ ਰਹਿੰਦਾ। ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਨਾਲ ਹੀ ਲੱਗਦਾ ਸਵਾਲ ਹੈ ਕਿ ਅੱਜ ਦੀ ਖਬਰ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ $350 ਮਿਲੀਅਨ ਦੀ ਮਦਦ ਰੋਕ ਦਿੱਤੀ ਹੈ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦਰਅਸਲ ਤੁਹਾਡੇ ਇੱਕੋ ਸਵਾਲ ਦੇ ਵਿੱਚ 2 ਸਵਾਲ ਨੇ। ਇੱਥੇ ਬੜੀ ਸੰਖੇਪ ਜੀ ਮੈਂ ਟਿੱਪਣੀ ਕਰਨੀ ਚਾਹੁੰਦਾ। ਜਿਹੜਾ ਭਾਰਤ ਤੇ ਚੀਨ ਦਾ ਤੁਸੀਂ ਜ਼ਿਕਰ ਕੀਤਾ, ਬਹੁਤ ਵਿਸਥਾਰ ਨਾਲ ਖਬਰਾਂ ਦੇ ਵਿੱਚ ਤੁਸੀਂ ਸੁਣਦੇ ਹੋ, ਸਾਡੇ ਸਰੋਤੇ ਸੁਣਦੇ ਨੇ, ਪਰ ਮੈਂ ਬਹੁਤ ਸੰਖੇਪ 'ਚ ਗੱਲ ਜਿਹੜੀ ਕਰਨੀ ਚਾਹੁੰਦਾ ਉਹ ਇਹ ਹੈ, ਦਰਅਸਲ ਜਿਹੜੀ ਜੰਗ ਹੈ ਉਹ ਕਦੀ ਵੀ ਆਵਾਮ ਦੇ ਪੱਖ 'ਚ ਨਹੀਂ ਹੁੰਦੀ। ਤੇ ਵੈਸੇ ਅੱਜ ਦੇ ਦੌਰ ਦੇ ਵਿੱਚ ਜਿਹੜੀਆਂ ਹਕੂਮਤਾਂ ਵੱਖ-ਵੱਖ ਮੁਲਕਾਂ ਦੀਆਂ, ਉਹਨਾਂ ਨੂੰ ਵੀ ਜੰਗ ਉਸ ਰੂਪ ਦੇ ਵਿੱਚ ਭਾਵੇਂ ਸੂਟ ਨਹੀਂ ਕਰਦੀ, ਪਰ ਜੰਗ ਵਰਗਾ ਮਾਹੌਲ ਜਿਹੜਾ ਆ ਬਣਾ ਕੇ ਰੱਖਣਾ ਬਾਰਡਰ ਦੇ ਉੱਤੇ, ਇਹ ਉਹਨਾਂ ਨੂੰ ਸੂਟ ਕਰਦਾ। ਕਾਰਨ ਇਹ ਹੈ ਕਿ ਅਸਲ ਦੇ ਵਿੱਚ ਜਿਹੜੀਆਂ ਹਕੂਮਤਾਂ ਹੈ ਉਹ ਆਪਣੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਹੁੰਦੇ ਆ ਉਹਨਾਂ ਨੂੰ ਪੂਰੇ ਕਰ ਪਾਉਣ ਵਿੱਚ ਨਾਕਾਮ ਰਹਿੰਦੀਆਂ ਤੇ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਟੈਨਸ਼ਨ ਬਣਾ ਕੇ ਰੱਖਣ ਦੀ ਜ਼ਰੂਰਤ ਰਹਿੰਦੀ ਹੈ ਤਾਂ ਜੋ ਲੋਕ ਜਿਹੜੇ ਬੇਸਿਕ ਇਸ਼ੂਜ਼ ਜਿਹੜੇ ਹੈਗੇ ਆ ਰੋਜ਼ੀ ਰੋਟੀ ਦੇ, ਰੁਜ਼ਗਾਰ ਦੇ ਜਾਂ ਬਾਕੀ ਜਿਹੜੇ ਇਸ਼ੂਜ਼ ਹੈ ਉਹਨਾਂ ਨੂੰ ਭੁੱਲ ਜਾਣ ਤੇ ਸਿਰਫ ਜੰਗ ਵਰਗਾ ਜਿਹੜਾ ਮਾਹੌਲ ਬਣਿਆ ਹੋਇਆ ਉਹਦੀ ਚਰਚਾ ਕਰਨ। ਤੇ ਫਿਰ ਭਾਰਤ ਵਰਗਾ ਮੁਲਕ ਜਿਹੜਾ ਜਿੱਥੇ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਸਰਕਾਰ ਹੈ, ਉਹਨਾਂ ਨੂੰ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਗੱਲ ਦੀ ਕਿ ਪਾਕਿਸਤਾਨ ਦੇ ਨਾਲ ਵੀ ਇੱਕ ਟੈਨਸ਼ਨ ਬਣੀ ਰਹੇ ਤੇ ਚੀਨ ਦੇ ਨਾਲ ਜਿਹੜੀ ਹੁਣ ਬਣੀ ਹੋਈ ਟੈਨਸ਼ਨ ਹੈ ਉਹ ਵੀ ਇੱਕ ਦਿਖਾਈ ਦਿੰਦੀ ਰਹੇ। ਜਦਕਿ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਸੁਰੱਖਿਆ ਬਲਾਂ ਦਾ ਇੱਕ ਬਿਆਨ ਆਇਆ ਸੀ ਜਿਸ 'ਚ ਉਹਨਾਂ ਨੇ ਕਿਹਾ ਕਿ ਦੇਖੋ ਵੀ ਚੀਨ ਦੀਆਂ ਜਿਹੜੀਆਂ ਫੌਜਾਂ ਆ ਉਹ ਕਾਫੀ ਦੂਰ ਹੈ ਬਾਰਡਰ ਤੋਂ, 7 ਕਿਲੋਮੀਟਰ ਪਿੱਛੇ ਹੈ ਤੇ ਜੇ ਉਹ ਦਿਖਾਇਆ ਜਾ ਰਿਹਾ, ਵੀਡੀਓਜ਼ ਦਿਖਾਈਆਂ ਜਾ ਰਹੀਆਂ, ਰੋਜ਼ ਮੀਡੀਆ ਦੇ ਵਿੱਚ ਜਿਹੜੀ ਚਰਚਾ ਹੋ ਰਹੀ ਹੈ, ਉਹ ਅਸਲ ਦੇ ਵਿੱਚ ਇਦਾਂ ਦਾ ਮਾਹੌਲ ਕ੍ਰੀਏਟ ਕਰਨ ਦੀ ਅਸਲ ਦੇ ਵਿੱਚ ਕੋਸ਼ਿਸ਼ ਹੈ ਤਾਂ ਜੋ ਜਿਹੜੀਆਂ ਸਰਕਾਰਾਂ ਆ ਉਹ ਸਵਾਲ ਜਿਹੜੇ ਆ, ਲੋਕਾਂ ਦੇ ਸਵਾਲ ਜਿਹੜੇ ਆ ਉਹਨਾਂ ਤੋਂ ਬਚੀਆਂ ਰਹਿਣ। ਪਾਰਲੀਮੈਂਟ ਦੇ ਵਿੱਚ ਵੀ ਇਸ ਗੱਲ ਦਾ ਹੰਗਾਮਾ ਹੁੰਦਾ ਰਹੇ, ਦੇਖੋ ਜੀ ਭਾਰਤ ਆਪਣੀ ਫੌਜੀ ਤਾਕਤ ਕਿਉਂ ਨਹੀਂ ਵਧਾ ਰਿਹਾ। ਦੂਜੇ ਪਾਸੇ ਗੱਲ ਇਹ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਹੈ, 3.5 ਸਾਲ ਪਹਿਲਾਂ ਸਰਕਾਰ ਚ ਆਉਣ ਤੋਂ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਉਹਨਾਂ ਦੇ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ। ਸੋ ਜੰਗ ਵਰਗਾ ਮਾਹੌਲ ਦੋਵਾਂ ਪਾਸਿਆਂ ਦੇ ਹੁਕਮਰਾਨਾਂ ਨੂੰ ਸੂਟ ਕਰਦਾ, ਇਸ ਕਰਕੇ ਜੰਗ ਵਰਗਾ ਮਾਹੌਲ ਬਣਾਇਆ ਜਾਂਦਾ। ਮੈਂ ਤਾਂ ਇਹ ਵੀ ਕਹਿਣ ਨੂੰ ਤਿਆਰ ਹੈ ਵੀ ਹਾਲੇ 1 ਸਾਲ ਤੇ 10 ਮਹੀਨਾ ਰਹਿੰਦੇ ਆ 2019 ਦੀਆਂ ਚੋਣਾਂ ਦੇ ਵਿੱਚ। ਉਹਨਾਂ ਚੋਣਾਂ ਤੱਕ ਜਾਂਦਿਆਂ ਭਾਵੇਂ ਥੋੜੇ ਸਮੇਂ ਵਾਸਤੇ ਜਿਹੜੀ ਭਾਰਤ ਤੇ ਚੀਨ ਦੀ ਟੈਨਸ਼ਨ ਥੋੜੀ ਬਹੁਤ ਘਟ ਵੀ ਜਾਵੇ, ਪਰ ਨੇੜੇ ਜਾ ਕੇ, ਚੋਣਾਂ ਦੇ ਨੇੜੇ ਜਾ ਕੇ ਇਹ ਟੈਨਸ਼ਨ ਹੋਰ ਵਧੇਗੀ। ਯਾਨੀ ਲੋਕਾਂ 'ਚ ਇੱਕ ਭਰਮ ਖੜਾ ਕੀਤਾ ਜਾਏਗਾ ਕਿ ਦੇਖੋ ਅਸੀਂ ਤਾਂ ਜੀ ਚੀਨ ਨਾਲ ਯੁੱਧ ਕਰਨ ਦੀ ਤਿਆਰੀ ਕਰ ਰਹੇ ਹਾਂ। ਯਾਨੀ ਚੋਣਾਂ ਤੱਕ ਇਦਾਂ ਦਾ ਮਾਹੌਲ ਬਣ ਜਾਏ ਤੇ ਲੋਕ ਇਹਨਾਂ ਚੀਜ਼ਾਂ ਨੂੰ ਭੁੱਲ ਕੇ ਅੰਤਰਰਾਸ਼ਟਰਵਾਦ ਦੇ ਸ਼ਿਕਾਰ ਹੋ ਕੇ ਭਾਰਤ ਦੀ, ਨਰਿੰਦਰ ਮੋਦੀ ਦੀ ਸਰਕਾਰ ਨੂੰ ਇੱਕ ਹੋਰ ਮੌਕਾ ਦੇ ਦੇਣ ਵੀ ਭਾਰਤ ਦੀ ਰਾਖੀ ਤਾਂ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਹੀ ਹੋ ਸਕਦੀ ਹੈ। ਚੀਨ ਦੇ ਨਾਲ ਸਾਡਾ ਕੋਈ ਫੌਜੀ ਮੁਕਾਬਲਾ ਨਹੀਂ ਹੈ।
ਜਿਹੜੀ ਸੱਚੀ ਗੱਲ ਹੈ। ਚੀਨ ਸਾਡੇ ਤੋਂ ਬਹੁਤ ਜ਼ਿਆਦਾ ਤਾਕਤਵਰ ਹੈ। ਇਸ ਤਰ੍ਹਾਂ ਦੇ ਬਿਆਨ ਦੇ ਕੇ ਕਿ ਲੋ ਜੀ 1962 ਵਰਗੇ ਹਾਲਾਤ ਨਹੀਂ ਹੈ ਸਾਡੇ, ਵੀ 1962 ਵਰਗਾ ਭਾਰਤ ਨਹੀਂ ਹੈ, ਤੇ ਫਿਰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਚੀਨ ਵੀ 1962 ਵਰਗਾ ਨਹੀਂ ਹੈ। ਚੀਨ ਨੇ 1962 ਦੇ ਵਿੱਚ ਜਾਂ ਭਾਰਤ ਨਾਲ ਜਿਹੜੀ ਜੰਗ ਹੋਈ ਹੈ ਚੀਨ ਦੀ, ਉਦੋਂ ਜਿਸ ਕਿਸਮ ਦਾ ਮਾਹੌਲ ਬਣਾ ਦਿੱਤਾ ਸੀ, ਉਹ ਮਾਹੌਲ ਅੱਜ ਹੋਰ ਖਤਰਨਾਕ ਰੂਪ ਅਖਤਿਆਰ ਕਰ ਸਕਦਾ ਹੈ। ਜੰਗ ਤੋਂ ਬਚਣ ਦੀ ਜ਼ਰੂਰਤ ਹੈ, ਤੇ ਜੰਗ ਵਰਗੀਆਂ ਸਥਿਤੀਆਂ ਬਣਾਉਣ ਦੀ ਜਿਹੜੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਉਹਨੂੰ ਵੀ ਵਾਚਣ ਦੀ ਜ਼ਰੂਰਤ ਹੈ, ਦੇਖਣ ਦੀ ਜ਼ਰੂਰਤ ਹੈ, ਸਮਝਣ ਦੀ ਜ਼ਰੂਰਤ ਹੈ, ਤੇ ਅਸਲੀ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਜ਼ਰੂਰਤ ਹੈ। ਦੂਜਾ ਜਿਹੜਾ ਸਵਾਲ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡਾ, ਉਹ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਏਦਾਂ ਲੱਗਦਾ ਹੈ ਕਿ ਅਮਰੀਕਾ ਜਿਹੜਾ ਆ ਡੋਨਾਲਡ ਟਰੰਪ ਹੋਰਾਂ ਦੀ ਅਗਵਾਈ ਦੇ ਵਿੱਚ ਪਾਕਿਸਤਾਨ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। 2 ਦਿਨ ਪਹਿਲਾਂ ਅਮਰੀਕੀ ਪ੍ਰਸ਼ਾਸਨ ਦਾ ਬਿਆਨ ਆਉਂਦਾ ਹੈ ਕਿ ਪਾਕਿਸਤਾਨ ਦਹਿਸ਼ਤਗਰਦਾਂ ਦੀ ਪਨਾਹਗਾਹ ਬਣਿਆ ਹੋਇਆ ਹੈ। ਭਾਰਤ ਲਗਾਤਾਰ ਇਹ ਡਿਮਾਂਡ ਕਰ ਰਿਹਾ ਕਿ ਅਮਰੀਕਾ ਐਲਾਨ ਕਰੇ ਕਿ ਜਿਹੜਾ ਪਾਕਿਸਤਾਨ ਹੈ ਉਹ ਇੱਕ ਦਹਿਸ਼ਤੀ ਮੁਲਕ ਹੈ, ਟੈਰਰਿਸਟ ਇੱਕ ਕੰਟਰੀ ਹੈ। ਉਹ ਤਾਂ ਨਹੀਂ ਕਿਹਾ ਅਮਰੀਕਾ ਨੇ, ਪਰ ਇਹ ਜ਼ਰੂਰ ਕਹਿਤਾ ਕਿ ਪਨਾਹਗਾਹ ਬਣੀ ਹੋਈ ਹੈ ਪਾਕਿਸਤਾਨ ਦੀ ਧਰਤੀ ਦਹਿਸ਼ਤਗਰਦਾਂ ਵਾਸਤੇ। ਤੇ ਅੱਜ ਦੀ ਜਿਹੜੀ ਗੱਲ ਹੈ ਉਹਦੇ 'ਚ $350 ਮਿਲੀਅਨ ਦੀ ਜਿਹੜੀ ਇੱਕ ਮਦਦ ਆਰਥਿਕ ਤੌਰ ਤੇ ਦੇਣੀ ਸੀ, ਜਿਹੜੀ ਪਾਕਿਸਤਾਨ ਦੀ ਆਰਮੀ ਉੱਪਰ ਖਰਚੀ ਜਾਣੀ ਸੀ, ਉਹ ਰੋਕ ਦਿੱਤੀ ਹੈ ਡੋਨਾਲਡ ਟਰੰਪ ਦੀ ਗਵਰਨਮੈਂਟ ਨੇ। ਤੇ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਜਿਹੜਾ ਸ਼ਿਕੰਜਾ ਆ ਉਹ ਅਮਰੀਕਾ ਹੁਣ ਕੱਸਦਾ ਜਾ ਰਿਹਾ ਹੈ, ਤੇ ਭਾਰਤ ਇਹਦੇ ਤੇ ਕੱਛਾ ਵਜਾ ਰਿਹਾ। ਭਾਰਤ ਖੁਸ਼ ਹੋ ਰਿਹਾ, ਭਾਰਤ ਵਿੱਚ ਬੜਾ ਉਤਸਵ ਦਾ ਮਾਹੌਲ ਹੈ। ਲਓ ਜੀ ਅਮਰੀਕਾ ਨੇ ਪਾਕਿਸਤਾਨ ਦਾ ਸ਼ਿਕੰਜਾ ਕੱਸ ਦਿੱਤਾ। ਭਾਰਤ ਦੇ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਉਹਦੇ ਪਿੱਛੇ ਅਸਲੀ ਮਨੋਰਥ ਕੀ ਹੈ। ਇਹਨਾਂ ਦਿਨਾਂ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਜਿਸ ਤਰ੍ਹਾਂ ਭਾਰਤ ਤੇ ਅਮਰੀਕਾ ਦੇ ਰੱਖਿਆ ਸੌਦੇ ਹੋਏ ਹੈ, ਉਸ ਤੋਂ ਇਹ ਸਾਫ਼ ਗੱਲ ਹੈ ਕਿ ਅਮਰੀਕਾ ਦਾ ਜਿਹੜਾ ਰੁਖ ਹੈ ਪਾਕਿਸਤਾਨ ਦੀ ਥਾਂ ਤੇ ਭਾਰਤ ਪ੍ਰਤੀ ਜਿਹੜਾ ਨਰਮ ਹੈ, ਇਸ ਨਰਮੀ ਦੇ ਅਰਥ ਲੱਭਣੇ ਚਾਹੀਦੇ। ਦਰਅਸਲ ਅਮਰੀਕਾ ਨੇ ਲੰਮੇ ਸਮੇਂ ਤੋਂ ਪਾਕਿਸਤਾਨ ਦੀ ਜ਼ਮੀਨ ਨੂੰ ਆਪਣੇ ਲਈ ਵਰਤਿਆ, ਆਪਣੇ ਹਿੱਤਾਂ ਲਈ ਵਰਤਿਆ, ਆਪਣੀ ਫੌਜੀ ਤਾਕਤ ਲਈ ਵੀ ਵਰਤਿਆ। ਹੁਣ ਭਾਰਤ ਨਾਲ ਰੱਖਿਆ ਸਮਝੌਤੇ ਕਰਕੇ ਚੀਨ ਨੂੰ ਟੈਕਲ ਕਰਨ ਵਾਸਤੇ ਭਾਰਤ ਦੀ ਧਰਤੀ ਅਮਰੀਕਾ ਨੂੰ ਲੋੜੀਂਦੀ ਹੈ। ਇਸ ਕਰਕੇ ਭਾਰਤ ਨੂੰ ਇੱਕ ਕੇਂਦਰ ਵਜੋਂ, ਭਾਰਤ ਨੂੰ ਇੱਕ ਅਜਿਹੇ ਕੇਂਦਰ ਵਜੋਂ ਜਿੱਥੋਂ ਬੈਠ ਕੇ ਏਸ਼ੀਆ ਦੇ ਮੁਲਕਾਂ ਨੂੰ ਕੰਟਰੋਲ ਕੀਤਾ ਜਾ ਸਕੇ, ਇਹ ਤਸੱਵਰ ਕਰ ਰਿਹਾ ਹੈ। ਅਮਰੀਕਾ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਅਮਰੀਕਾ ਦੀ ਜਿਹੜੀ ਦਖਲਅੰਦਾਜ਼ੀ ਰਹੀ ਹੈ, ਉਹਦੀ ਅਗਲੀ ਐਕਸਟੈਂਸ਼ਨ ਇਹ ਹੈ ਕਿ ਏਸ਼ੀਆ ਦੇ ਵਿੱਚ ਚੀਨ ਦੀ ਧਰਤੀ ਨੂੰ ਅਮਰੀਕਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਯੋਜਨਾ ਬਣਾ ਰਿਹਾ ਹੈ, ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਵਾਸਤੇ ਸਾਰੇ ਰਸਤੇ ਖੋਲ ਰਹੇ ਨੇ। ਤੇ ਭਾਰਤੀ ਆਵਾਮ ਨੇ, ਭਾਰਤੀ ਜਨਤਾ ਨੇ ਇਹ ਦੇਖਣਾ ਹੈ ਕਿ ਅਸਲ ਮਕਸਦ ਕੀ ਹੈ ਪਾਕਿਸਤਾਨ ਦਾ ਸ਼ਿਕੰਜਾ ਕੱਸਣ ਦਾ। ਤੇ ਲੋੜ ਇਸ ਗੱਲ ਦੀ ਹੈ ਕਿ ਗੁਆਂਢੀਆਂ ਨਾਲ ਰਿਸ਼ਤੇ ਬਿਹਤਰ ਕੀਤੇ ਜਾਣ, ਚਾਹੇ ਚੀਨ ਹੋਵੇ, ਚਾਹੇ ਪਾਕਿਸਤਾਨ ਹੋਵੇ, ਜਾਂ ਕਿਸੇ ਵੀ ਮੁਲਕ ਦੇ ਆਵਾਮ ਦਾ ਹਿੱਤ ਇਹੀ ਹੈ ਕਿ ਜੰਗ ਕਦੇ ਲੱਗੇ ਨਾ, ਕਿਉਂਕਿ ਜੇ ਜੰਗ ਲੱਗਦੀ ਹੈ ਤੇ ਮਰਦਾ ਆਮ ਬੰਦਾ ਹੀ ਹੈ। ਪਿਛਲੇ ਦਿਨਾਂ ਦੇ ਵਿੱਚ ਕਸ਼ਮੀਰ ਬਾਰਡਰ ਦੇ ਉੱਤੇ 2 ਨੌਜਵਾਨ ਮਾਰੇ ਗਏ ਨੇ, ਭਾਰਤੀ ਫੌਜੀ ਮਾਰੇ ਗਏ ਨੇ, ਜਿਹਦੇ ਵਿੱਚੋਂ ਇੱਕ ਫੌਜੀ ਤਰਨਤਾਰਨ ਦਾ ਸੀ। ਤੇ ਉਸ ਦੀ ਮਾਂ ਬਾਰੇ ਇੱਕ ਸਟੋਰੀ ਇੱਕ ਅਖਬਾਰ 'ਚ ਮੈਂ ਦੇਖ ਰਿਹਾ ਸੀ। ਉਸ ਦੀ ਮਾਂ ਸਧਾਰਨ ਮਜ਼ਦੂਰ ਔਰਤ ਹੈ, ਪੱਠੇ ਵੱਢਣ ਗਈ ਹੋਈ ਸੀ। ਜਦੋਂ ਉਹਨੇ ਦੱਸਿਆ ਕਿ ਮੈਨੂੰ ਪਤਾ ਲੱਗਾ ਕਿ ਮੇਰਾ ਪੁੱਤ ਬਾਰਡਰ ਤੇ ਗੋਲੀ ਦਾ ਸ਼ਿਕਾਰ ਹੋ ਗਿਆ, ਉਹ ਨਹੀਂ ਰਿਹਾ। ਤੁਸੀਂ ਅੰਦਾਜ਼ਾ ਕਰੋ ਕੌਣ ਮਰਿਆ, ਇੱਕ ਪੱਠੇ ਵੱਢ ਔਰਤ ਦਾ ਪੁੱਤ ਮਰਿਆ। ਏਦਾਂ ਹੀ ਹੁਣ ਤੱਕ ਦੀਆਂ ਜੰਗਾਂ ਦਾ ਹਿਸਾਬ ਲਾ ਲਓ, ਸਧਾਰਨ ਮਜ਼ਦੂਰਾਂ ਦੇ, ਸਧਾਰਨ ਕਾਮਿਆਂ ਦੇ, ਸਧਾਰਨ ਲੋਕਾਂ ਦੇ ਬੱਚੇ ਜਿਹੜੇ ਫੌਜ 'ਚ ਨੇ ਉਹ ਮਰਦੇ ਨੇ। ਮਰਨ ਵਾਲੇ ਕੌਣ ਨੇ? ਸਧਾਰਨ ਲੋਕ ਨੇ। ਤੇ ਸਰਕਾਰਾਂ 'ਚ ਬੈਠੇ ਲੋਕ ਜਿਹੜੇ ਆ ਏਸੀ ਰੂਮਾਂ 'ਚ ਬੈਠ ਕੇ ਦੇਸ਼ ਦੀ ਕਿਸਮਤ ਲਿਖਣ ਦੇ ਦਾਅਵੇ ਕਰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਲੈਣ ਦੀ ਜ਼ਰੂਰਤ ਹੈ। ਜੰਗ ਕਦੀ ਵੀ ਆਵਾਮ ਦੇ ਪੱਖ ਨਹੀਂ ਹੁੰਦੀ, ਜੰਗ ਹਮੇਸ਼ਾ ਸਰਕਾਰਾਂ ਨੂੰ ਸੰਜੀਵਨੀ ਦੇਣ ਦਾ ਕੰਮ ਕਰਿਆ ਕਰਦੀ ਹੈ। ਇਹ ਗੱਲ ਅੱਜ ਨਹੀਂ ਤਾਂ ਕੱਲ ਸਾਨੂੰ ਸਮਝਣੀ ਹੀ ਪਏਗੀ। ਸੋ ਜਦੋਂ ਆਪਾਂ ਹੁਣ ਜੰਗ ਦੀ ਗੱਲ ਕਰ ਰਹੇ ਹਾਂ ਤਾਂ ਅਚਾਨਕ ਮੈਨੂੰ ਯਾਦ ਆ ਰਿਹਾ ਸਾਹਿਰ ਲੁਧਿਆਣਵੀ ਹੋਰੀ। ਸਾਹਿਰ ਲੁਧਿਆਣਵੀ ਹੋਰੀ ਬਹੁਤ ਵੱਡੇ ਸਾਡੇ ਸ਼ਾਇਰ ਹੋਏ ਨੇ, ਤੇ ਉਹਨਾਂ ਨੇ ਇੱਕ ਜੰਗ ਤੇ ਬੜੀ ਖੂਬਸੂਰਤ ਨਜ਼ਮ ਕਹੀ ਹੋਈ ਹੈ। ਉਹਨਾਂ ਦੀ ਹੀ ਆਵਾਜ਼ ਦੇ ਵਿੱਚ ਉਹ ਨਜ਼ਮ ਤੁਸੀਂ ਸੁਣੋ ਕਿ ਖੂਨ ਆਪਣਾ ਹੋ ਜਾਂ ਪਰਾਇਆ ਹੋ, ਨਸਲੋ ਆਦਮ ਕਾ ਖੂਨ ਹੈ ਆਖਿਰ। ਇਸ ਨਜ਼ਮ 'ਚੋਂ ਕਹਿੰਦੇ ਨੇ ਵੀ ਜੰਗ ਭਾਵੇਂ ਪੂਰਬ 'ਚ ਲੱਗੇ ਜਾਂ ਪੱਛਮ 'ਚ ਲੱਗੇ, ਇਹਦਾ ਨੁਕਸਾਨ ਹੀ ਨੁਕਸਾਨ ਹੈ। ਜੇ ਜੰਗ ਟਲਦੀ ਰਵੇ ਤਾਂ ਹੀ ਚੰਗਾ ਹੈ। ਛੋਟੀ ਜਿਹੀ ਨਜ਼ਮ 1 ਮਿੰਟ ਦੀ ਇਸ ਸੈਗਮੈਂਟ ਦੇ ਅਖੀਰ ਤੁਸੀਂ ਹੁਣ ਸੁਣ ਰਹੇ ਹੋ, ਤੇ ਇਸ ਨਜ਼ਮ ਤੋਂ ਬਾਅਦ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਹੋਏਗੀ। ਫਿਰ ਆਪਾਂ ਦੂਸਰੇ ਸੈਗਮੈਂਟ ਵਿੱਚ ਮਿਲਾਂਗੇ ਡਾਕਟਰ ਮੋਹਨਜੀਤ ਹੋਰਾਂ ਨੂੰ, ਉਹਨਾਂ ਦੀ ਸ਼ਾਇਰੀ ਸੁਣਾਂਗੇ ਤੇ ਕੁਝ ਵਿਚਾਰ ਸੁਣਾਂਗੇ ਪੰਜਾਬੀ ਸ਼ਾਇਰੀ ਬਾਰੇ ਡਾਕਟਰ ਸਰਬਜੀਤ ਹੋਰਾਂ ਦੇ। ਤੇ ਲੋ ਹੁਣ ਸੁਣੋ ਸਾਹਿਰ ਲੁਧਿਆਣਵੀ ਹੋਰਾਂ ਦੀ ਨਜ਼ਮ ਖੂਨ ਆਪਣਾ ਹੋ ਜਾਂ ਪਰਾਇਆ।
खून अपना हो या पराया, खून अपना हो या पराया हो, नस्ले आदम का खून है आखिर। जंग मगरिब में हो कि मशरिक में, अपने आलम का खून है आखिर। बम घरों पर गिरे कि सरहद पर, रूह तामीर जख्म खाती है। खेत अपने जले या औरों के, ज़िस्त फाकों से तिल मिलाती है। टैंक आगे बढ़े कि पीछे हटे, कोख धरती की बांझ होती है। फतह का जश्न हो कि हार का शोक, जिंदगी मयतों पे रोती है। इसलिए ए शरीफ इंसानों, जंग टलती रहे तो बेहतर है। आप और हम सभी के आंगन में शमा जलती रहे तो बेहतर है, शमा जलती रहे तो बेहतर है। जंग टलती रहे तो बेहतर है, शमा जलती रहे तो बेहतर है। खून अपना हो ਜਾਂ ਪਰਾਇਆ ਹੋ, ਨਸਲੋਂ ਆਦਮ का खून है आखिर। ਇਹ ਸਨ ਸਾਹਿਰ ਲੁਧਿਆਣਵੀ ਜਿਨ੍ਹਾਂ ਨੂੰ ਤੁਸੀਂ ਸੁਣਿਆ। ਹੁਣ ਅਸੀਂ ਲੈਂਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ। ਇਸ ਤੋਂ ਬਾਅਦ ਦੂਸਰੇ ਸੈਗਮੈਂਟ 'ਚ ਆਪਾਂ ਮਿਲਾਂਗੇ ਡਾਕਟਰ ਮੋਹਨਜੀਤ ਤੇ ਡਾਕਟਰ ਸਰਬਜੀਤ ਨੂੰ। ਪੰਜਾਬੀ ਰੇਡੀਓ USA ਦੇ ਚੰਡੀਗੜ੍ਹ ਸਟੂਡੀਓ ਤੋਂ ਮੈਂ ਸੁਸ਼ੀਲ ਦੁਸਾਂਝ ਇੱਕ ਵਾਰ ਫਿਰ ਹਾਜ਼ਰ ਹਾਂ ਹਫ਼ਤਾਵਾਰੀ ਪ੍ਰੋਗਰਾਮ ਲੈ ਕੇ ਸਾਂਝੀ ਸੱਥ। ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਦੂਜੇ ਸੈਗਮੈਂਟ ਦੇ ਵਿੱਚ ਦਰਸ਼ਨ ਬੁੱਟਰ ਤੇ ਜੈਨਿੰਦਰ ਚੌਹਾਨ ਹੋਰਾਂ ਨੂੰ ਸੁਣਿਆ ਸੀ। ਅੱਜ ਦੇ ਸਾਡੇ ਦੂਜੇ ਸੈਗਮੈਂਟ ਦੇ ਵਿੱਚ ਮੁੱਖ ਤੌਰ ਦੇ ਉੱਤੇ ਸਾਡੇ ਪੰਜਾਬੀ ਦੇ ਬਹੁਤ ਹੀ ਮਕਬੂਲ ਸ਼ਾਇਰ ਤੇ ਬਹੁਤ ਹੀ ਸਹਿਜ ਸ਼ਾਇਰ ਤੇ ਚਿੰਤਨ ਵਾਲੇ ਸ਼ਾਇਰ ਡਾਕਟਰ ਮੋਹਨਜੀਤ ਹੋਰੀ ਆਏ ਹੋਏ ਨੇ ਦਿੱਲੀ ਤੋਂ। ਤੇ ਡਾਕਟਰ ਮੋਹਨਜੀਤ ਹੋਰਾਂ ਦਾ ਤਾਰਫ ਕਰਾਉਣ ਵਾਸਤੇ ਵੀ ਤੇ ਪੰਜਾਬੀ ਕਵਿਤਾ ਦਾ ਜਿਹੜਾ ਮੁਕੰਮਲ ਸੀਨ ਇਸ ਵੇਲੇ ਜੋ ਹੈ ਉਹਦੇ ਬਾਰੇ ਵੀ ਚਰਚਾ ਕਰਨ ਵਾਸਤੇ ਸਾਡੇ ਕੋਲ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਅਤੇ ਪੰਜਾਬੀ ਦੇ ਬਹੁਤ ਹੀ ਪ੍ਰਪੱਕ ਆਲੋਚਕ, ਖਾਸ ਤੌਰ ਤੇ ਕਵਿਤਾ ਦੇ ਆਲੋਚਕ ਡਾਕਟਰ ਸਰਬਜੀਤ ਸਿੰਘ ਹੋਰੀ ਵੀ ਸਾਡੇ ਨਾਲ ਨੇ। ਡਾਕਟਰ ਸਰਬਜੀਤ ਸਿੰਘ ਹੋਰਾਂ ਨਾਲ ਅਸੀਂ ਵੱਖਰੇ ਤੌਰ ਦੇ ਉੱਤੇ ਸਾਂਝੀ ਸੱਥ ਦੇ ਵਿੱਚ ਲੰਮੀ ਮੁਲਾਕਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਮੁੱਦੇ ਨੇ, ਖਾਸ ਤੌਰ ਦੇ ਉੱਤੇ ਪੰਜਾਬੀ ਜ਼ੁਬਾਨ ਦੇ ਮੁੱਦੇ ਜਿਹਦੇ ਵਾਸਤੇ ਕੇਂਦਰੀ ਪੰਜਾਬੀ ਲੇਖ ਸਭਾ ਲਗਾਤਾਰ ਲੜ ਵੀ ਰਹੀ ਹੈ। ਨਾਲ ਦੀ ਨਾਲ ਓਵਰਆਲ ਪੰਜਾਬੀ ਲਿਟਰੇਚਰ ਦੀ ਕੀ ਸੂਰਤ ਹਾਲ ਹੈ ਇਹਦੇ ਬਾਰੇ ਵੀ ਅਸੀਂ ਵੱਖਰੀ ਗੱਲਬਾਤ ਕਰਾਂਗੇ ਡਾਕਟਰ ਸਰਬਜੀਤ ਸਿੰਘ ਹੋਰਾਂ ਨਾਲ। ਪਰ ਅੱਜ ਕਿਉਂਕਿ ਸਾਡੇ ਮੁੱਖ ਮਹਿਮਾਨ ਸਾਡੇ ਇਸ ਸੈਗਮੈਂਟ ਦੇ ਵਿੱਚ ਡਾਕਟਰ ਮੋਹਨਜੀਤ ਹੈ, ਇਸ ਕਰਕੇ ਸੰਖੇਪ ਦੇ ਵਿੱਚ ਅਸੀਂ ਚਾਹਾਂਗੇ ਕਿ ਡਾਕਟਰ ਸਰਬਜੀਤ ਸਿੰਘ ਪੰਜਾਬੀ ਕਵਿਤਾ ਅੱਜ ਕਿੱਥੇ ਕੁ ਖਲੋਂਦੀ ਹੈ, ਆਉਣ ਵਾਲਾ ਸਮਾਂ ਪੰਜਾਬੀ ਕਵਿਤਾ ਦਾ ਕਿੱਦਾਂ ਦਾ ਹੋ ਸਕਦਾ ਹੈ, ਪੰਜਾਬੀ ਕਵਿਤਾ ਦਾ ਭਵਿੱਖ ਕੀ ਹੈ। ਇੱਕ ਪਾਸੇ ਫੇਸਬੁੱਕੀ ਕਵਿਤਾ ਹੈ, ਜਿਸ ਕਵਿਤਾ ਨੇ ਗੰਭੀਰ ਕਿਸਮ ਦੀ ਪੋਇਟਰੀ ਜਿਹੜੀ ਹੈ ਉਹਨੂੰ ਵੀ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਬਹੁਤ ਵੱਡੀ ਸੱਟ ਮਾਰੀ ਹੈ। ਜਿਹੜਾ ਸਿਆਣਾ ਕਵੀ ਹੈ ਉਹ ਫੇਸਬੁੱਕ ਦੇ ਉੱਤੇ ਰੋਜ਼ ਨਹੀਂ ਬੈਠਦਾ, ਹਰ ਪਲ ਨਹੀਂ ਬੈਠਦਾ, ਕਦੇ ਕਦੇ ਕੋਈ ਚੀਜ਼ ਪਾਤੀ ਠੀਕ ਹੈ, ਪਰ ਫੇਸਬੁੱਕੀ ਕਵਿਤਾ ਨੇ ਪੰਜਾਬੀ ਕਵਿਤਾ ਦਾ ਮਿਆਰ ਡੇਗਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਸ ਦੌਰ ਦੇ ਵਿੱਚ ਸੰਚਾਰ ਸਾਧਨਾਂ ਦੇ ਇਸ ਬਹੁਤ ਹੀ ਅਤਿ ਆਧੁਨਿਕ ਦੌਰ ਦੇ ਵਿੱਚ ਸਹਿਜ ਪ੍ਰਵਿਰਤੀ ਵਾਲੀ ਕਵਿਤਾ ਜਿਹੜੀ ਹੈ ਉਹਨੇ ਜਿਉਂਦਿਆਂ ਤਾਂ ਰਹਿਣਾ, ਪਰ ਉਹਨੂੰ ਹੋਰ ਜ਼ਿਆਦਾ ਜ਼ਰੂਰਤ ਹੈ ਆਪਣੇ ਆਪ ਨੂੰ ਅੱਗੇ ਤੋਰਨ ਦੀ। ਇਸ ਸਾਰੇ ਦੌਰ ਦੇ ਵਿੱਚ ਪੰਜਾਬੀ ਕਵਿਤਾ ਕੀ ਹੈ, ਕਿੱਥੇ ਹੈ, ਕੱਲ੍ਹ ਨੂੰ ਕਿੱਥੇ ਹੋਏਗੀ ਤੇ ਡਾਕਟਰ ਮੋਹਨਜੀਤ ਹੋਰੀ ਪੰਜਾਬੀ ਕਵਿਤਾ ਦੇ ਵਿੱਚ ਕਿੱਥੇ ਆਪਣੀ ਥਾਂ ਉਹਨਾਂ ਦੀ ਨਿਸ਼ਚਿਤ ਹੁੰਦੀ ਹੈ। ਡਾਕਟਰ ਸਰਬਜੀਤ ਸਿੰਘ ਹੋਰਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰ ਡਾਕਟਰ ਸਰਬਜੀਤ ਸਿੰਘ। ਦੋਸਤੋ, ਸੁਸ਼ੀਲ ਦੁਸਾਂਝ ਹੋਰਾਂ ਨੇ ਜਿਸ ਢੰਗ ਦੇ ਨਾਲ ਗੱਲ ਆਰੰਭ ਕੀਤੀ ਆ ਉਸ ਤੋਂ ਇੱਕ ਗੱਲ ਬਹੁਤ ਸਪਸ਼ਟ ਆ ਕਿ ਜਦੋਂ ਅਸੀਂ ਅੱਜ ਦੀ ਖਾਸ ਕਰਕੇ ਮੌਜੂਦਾ ਪੰਜਾਬੀ ਕਵਿਤਾ ਨੂੰ ਦੇਖਦੇ ਹਾਂ ਤਾਂ ਮੌਜੂਦਾ ਪੰਜਾਬੀ ਕਵਿਤਾ ਦਾ ਜਿਹੜਾ ਦ੍ਰਿਸ਼ ਆ ਇਹ ਬਹੁਤ ਬਹੁ-ਰੰਗਾ ਦ੍ਰਿਸ਼ ਆ। ਉਸ ਬਹੁ-ਰੰਗੇ ਦ੍ਰਿਸ਼ ਦੇ ਵਿੱਚ ਸਾਡੇ ਅੱਜ ਦੇ ਖਾਸ ਕਰਕੇ ਸੰਚਾਰ ਤਕਨਾਲੋਜੀ ਦੇ ਸਾਧਨਾਂ ਦੇ ਕਰਕੇ ਜਿਹੜੀ ਕਵਿਤਾ ਕਦੇ ਸ਼ਬਦਾਂ ਦੇ ਵਿੱਚ ਤੇ ਕਾਗਜ਼ ਦੇ ਉੱਤੇ ਹੁੰਦੀ ਸੀ, ਅੱਜ ਕੱਲ੍ਹ ਸ਼ਬਦ ਤਾਂ ਹੁੰਦੇ ਆ ਤੇ ਲੇਕਿਨ ਬਹੁਤ ਸਾਰੀ ਪ੍ਰਿੰਟ ਮੀਡੀਆ ਦੀ ਬਜਾਏ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਇਸ ਢੰਗ ਦੇ ਨਾਲ ਆ ਰਹੀ ਆ ਜਿਸ ਨੂੰ ਕਵਿਤਾ ਕਿਹਾ ਜਾਂਦਾ, ਪਰ ਉਹ ਕਵਿਤਾ ਹੈ ਕਿ ਨਹੀਂ ਹੈ ਇਹ ਆਪਣੇ ਆਪ 'ਚ ਇੱਕ ਵੱਡਾ ਮਸਲਾ, ਪਰ ਉਹਦੇ 'ਚ ਬਹੁਤ ਸਾਰੀ ਕਵਿਤਾ ਨਹੀਂ ਹੈ। ਜਦੋਂ ਅਸੀਂ ਡਾਕਟਰ ਮੋਹਨਜੀਤ ਹੋਰਾਂ ਦੀ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਡਾਕਟਰ ਮੋਹਨਜੀਤ ਹੋਰਾਂ ਦੀ ਕਵਿਤਾ ਦੀ ਗੱਲ ਕਰਨ ਲਈ ਸਾਨੂੰ ਅੱਜ ਦੇ ਦੌਰ ਤੇ ਉੱਤੇ ਹੀ ਨਹੀਂ ਕੰਸਟਰੇਟ ਕਰਨਾ ਪੈਂਦਾ, ਸਗੋਂ ਡਾਕਟਰ ਮੋਹਨਜੀਤ ਹੋਰਾਂ ਦੀ ਕਵਿਤਾ ਨੂੰ ਜਾਣਨ ਸਮਝਣ ਲਈ ਸਾਨੂੰ ਬਹੁਤ ਪਿਛਾਂਹ ਤੱਕ ਜਾਣਾ ਪੈਂਦਾ, ਖਾਸ ਕਰਕੇ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਜੁਝਾਰ ਵਿਦਰੋਹੀ ਕਵਿਤਾ ਪੈਦਾ ਹੋ ਰਹੀ ਸੀ, ਨਕਸਲੀ ਦੌਰ ਆਰੰਭ ਹੋ ਰਿਹਾ ਸੀ, ਤਾਂ ਪੰਜਾਬੀ ਦੇ ਵਿੱਚ ਨਕਸਲੀ ਦੌਰ ਦੇ ਉੱਤੇ ਪਹਿਲੀ ਸੰਪਾਦਿਤ ਜਿਹੜੀ
ਕਵਿਤਾ ਦੀ ਕਿਤਾਬ ਸੀ ਉਹ ਡਾਕਟਰ ਮੋਹਨਜੀਤ ਹੋਰਾਂ ਨੇ ਕੀਤੀ ਆ। ਮੇਰੇ ਕਹਿਣ ਦਾ ਭਾਵ ਇਹ ਆ ਕਿ 1965-66 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਂ ਬਣਦਾ ਹੈ 50 ਸਾਲ ਦਾ। ਇਸ ਤਰ੍ਹਾਂ ਮੋਹਨਜੀਤ ਹੋਣੀ ਲਗਭਗ ਅੱਧੀ ਸਦੀ ਦੀ ਕਵਿਤਾ ਦੇ ਵਿੱਚ ਆਪਣਾ ਨਾਂ, ਆਪਣਾ ਕੰਮ, ਆਪਣੀ ਕਵਿਤਾ ਜਿਹੜੀ ਆ ਉਹਨੂੰ ਲੈ ਕੇ ਲਗਾਤਾਰ ਆਉਂਦੇ ਰਹੇ ਆ। ਤੇ ਪੰਜਾਬੀ ਦੇ ਵਿੱਚ ਇਸ ਦੌਰ ਦੇ ਵਿੱਚ ਬਹੁਤ ਸਾਰੇ ਰੁਝਾਨ ਵੀ ਬਦਲੇ ਆ, ਕਵਿਤਾ ਦਾ ਲਿਖਣ ਢੰਗ ਵੀ ਬਦਲਿਆ, ਹੋਰ ਬੜੀਆਂ ਚੀਜ਼ਾਂ ਬਦਲੀਆਂ ਨੇ। ਤੇ ਇੱਕ ਜਿਹੜੀ ਗੱਲ ਇਸ ਸਾਰੇ ਬਦਲੇ ਹੋਏ ਦੌਰ ਦੇ ਵਿੱਚ ਇਹ ਆ ਕਿ ਮੋਹਨਜੀਤ ਹੋਰੀ ਸੀ ਜਿਹੜੇ, ਇਹ ਗੱਲ ਕਹਿੰਦਾ ਮੈਨੂੰ ਬੜਾ ਮਾਣ ਹੁੰਦਾ ਕਿ ਮੋਹਨਜੀਤ ਹੋਰਾਂ ਨੇ ਕਿਸੇ ਵੀ ਲਹਿਰ ਦੇ ਅਧੀਨ ਹੋ ਕੇ ਕਵਿਤਾ ਨਹੀਂ ਲਿਖੀ। ਪਰ ਇਹਦੇ ਨਾਲ ਕਮਾਲ ਇਸ ਚੀਜ਼ ਦਾ ਕਿ ਮੋਹਨਜੀਤ ਹੋਰਾਂ ਦੀ ਕਵਿਤਾ ਜਿਹੜੀ ਆ ਉਹ ਮਨੁੱਖੀ ਤੇ ਮਾਨਵੀ ਤੇ ਸਮਾਜਿਕ ਸਰੋਕਾਰਾਂ ਦੇ ਨਾਲ ਖਹਿ ਕੇ ਲੰਘਦੀ ਰਹੀ ਆ। ਤੁਸੀਂ 1965-66 ਤੋਂ ਦੇਖੋਗੇ ਤਾਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀ ਉਹ ਕਵਿਤਾ ਵੀ ਜਿਸ ਕਿਸਮ ਨਾਲ ਹਿੰਦੁਸਤਾਨ ਦੇ ਵਿੱਚ ਰਾਜਨੀਤਿਕ ਤਬਦੀਲੀਆਂ ਵਾਪਰੀਆਂ ਉਹਨਾਂ ਦੇ ਉੱਤੇ ਇਹਨਾਂ ਦੀ ਬੜੀ ਚਰਚਿਤ ਕਿਸਮ ਦੀ ਕਵਿਤਾ ਜਿਹੜੀ ਅੱਛੇ ਦਿਨ ਆਉਣਗੇ ਉਹ ਵੀ ਆ। ਯਾਨੀ ਮੇਰੇ ਕਹਿਣ ਦਾ ਭਾਵ ਇਹ ਆ ਕਿ ਇਹ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ, ਲਹਿਰਾਂ ਦੇ ਅਧੀਨ ਹੋ ਕੇ ਇਸ ਕਿਸਮ ਦੀ ਕਵਿਤਾ ਨਹੀਂ ਲਿਖੀ ਜਿਹੜੀ ਲਹਿਰ ਦੇ ਮੰਤਵ ਨੂੰ ਤਾਂ ਮੁੱਖ ਰੱਖਦੀ ਸੀ ਤੇ ਜਿਹਦੇ ਵਿੱਚ ਕਵਿਤਾ ਦਾ ਮੰਤਵ ਤੇ ਮਨੁੱਖੀ ਸਰੋਕਾਰ ਆ ਜਿਹੜੇ ਉਹ ਸੈਕੰਡਰੀ ਹੋ ਜਾਂਦੇ ਸਨ। ਦੂਸਰੀ ਜਿਹੜੀ ਗੱਲ ਮੋਹਨਜੀਤ ਹੋਰਾਂ ਦੇ ਬਾਰੇ ਵਿਲੱਖਣ ਆ ਉਹ ਇਹ ਆ ਕਿ ਮੋਹਨਜੀਤ ਹੋਰਾਂ ਦੀ ਕਵਿਤਾ ਜਿਹੜੀ ਆ ਉਹ ਬਹੁਤ ਪ੍ਰਗੀਤਕ ਅੰਦਾਜ਼ ਦੀ ਆ ਤੇ ਪ੍ਰਗੀਤ ਆ ਜਿਹੜਾ ਇਹ ਸਾਡੇ ਪੰਜਾਬੀ ਅਵਚੇਤਨ ਦਾ ਬੜਾ ਅਟੁੱਟ ਹਿੱਸਾ, ਕਿਉਂਕਿ ਪੰਜਾਬੀ ਅਵਚੇਤਨ ਨੂੰ ਅਸੀਂ ਕਈ ਵਾਰੀ ਬਹੁਤ ਹੀ ਹੋਰ ਢੰਗ ਦੇ ਨਾਲ ਸਮਝਣ ਲੱਗ ਜਾਂਦੇ ਆ। ਪਰ ਮੈਨੂੰ ਲੱਗਦਾ ਕਿ ਪੰਜਾਬੀ ਅਵਚੇਤਨ ਆ ਜਿਹੜਾ ਇਹਨੂੰ ਪ੍ਰਗੀਤ ਨਾਲੋਂ ਤੋੜ ਕੇ ਨਹੀਂ ਪੜ੍ਹਿਆ ਜਾ ਸਕਦਾ। ਇਸ ਕਰਕੇ ਮੋਹਨਜੀਤ ਹੋਰਾਂ ਦੀ ਕਵਿਤਾ ਜਿਹੜੀ ਆ ਉਹ ਬੜੀ ਸੂਖਮ ਵੀ ਸੀ, ਐਬਸਟਰੈਕਟ ਵੀ ਸੀ ਜਿਵੇਂ ਬਰਬਰੀਕ ਦੀਆਂ ਕਵਿਤਾਵਾਂ ਨੇ। ਪਰ ਇਸ ਦੇ ਬਾਵਜੂਦ ਮੋਹਨਜੀਤ ਹੋਰਾਂ ਦੀ ਕਵਿਤਾ ਜਿਹੜੀ ਆ ਇਹ ਪ੍ਰਗੀਤ ਨੂੰ ਨਾਲ ਲੈ ਕੇ ਹਮੇਸ਼ਾ ਤੁਰਦੀ ਰਹੀ ਆ। ਤੀਸਰੀ ਜਿਹੜੀ ਗੱਲ ਕਰਨੀ ਆ ਕਿ ਸਮੁੱਚੇ ਕਵਿਤਾ ਦੇ ਦ੍ਰਿਸ਼ ਤੇ ਕਵਿਤਾ ਦੇ ਇਤਿਹਾਸ ਦੇ ਵਿੱਚ ਉਹ ਹੈ ਮੋਹਨਜੀਤ ਹੋਰਾਂ ਦੀ ਜਿਹੜੀ ਕਵਿਤਾ ਨਾ ਇਹ ਸਿਰਫ ਅਨੁਭਵ ਦੀ ਕਵਿਤਾ ਨਹੀਂ ਆ। ਇਹਦੇ ਲਈ ਮੇਰੇ ਕੋਲੇ ਦੋ ਉਦਾਹਰਨਾਂ ਨੇ ਬਹੁਤ ਵੱਡੀਆਂ। ਇੱਕ ਉਦਾਹਰਨ ਤਾਂ ਖਾਸ ਕਰਕੇ ਕੋਨਾਰਕ ਦੇ ਉੱਤੇ ਆ ਜਿਹੜੀ ਇਹਨਾਂ ਨੇ ਇੱਕ ਬਹੁਤ ਲੰਮੀ ਨਜ਼ਮ ਲਿਖੀ ਔਰ ਕੋਨਾਰਕ ਮੰਦਿਰ ਦੇ ਨਾਲ ਸੰਬੰਧਿਤ ਇਤਿਹਾਸ ਨੂੰ ਨਹੀਂ ਉਹਦੇ ਵਿੱਚ ਉਤਾਰਿਆ, ਇਤਿਹਾਸ ਦੇ ਨਾਲ ਨਾਲ ਲੋਕ ਜੀਵਨ ਤੇ ਲੋਕ ਕਥਾਵਾਂ ਦੇ ਵਿੱਚ ਕੋਨਾਰਕ ਮੰਦਿਰ ਤੇ ਲੋਕਾਂ ਦਾ ਜੋ ਪ੍ਰਤੀਕਰਮ ਸੀ, ਜੋ ਵਿਚਾਰ ਸੀ ਜਾਂ ਲੋਕ ਕਥਾਵਾਂ ਦੇ ਰੂਪ ਵਿੱਚ ਨਾਲ ਨਾਲ ਕੋਨਾਰਕ ਦਾ ਇਤਿਹਾਸ ਚੱਲ ਰਿਹਾ ਸੀ ਉਹ ਇਹਨਾਂ ਨੇ ਕਵਿਤਾ ਦੇ ਵਿੱਚ ਉਤਾਰਿਆ। ਤੇ ਦੂਸਰਾ ਜਿਹੜਾ ਇਸ ਤੋਂ ਵੀ ਵੱਡਾ ਉਹ ਇਹ ਕਿ ਕਵਿਤਾ ਦੇ ਰੂਪ ਦੇ ਵਿੱਚ ਰੇਖਾ ਚਿੱਤਰ ਲਿਖੇ। ਇਹ ਅਨੁਭਵ ਦੇ ਆਧਾਰ ਦੇ ਉੱਤੇ ਨਹੀਂ, ਸਾਡੀ ਬਹੁਤ ਸਾਰੀ ਪੰਜਾਬੀ ਕਵਿਤਾ ਜਾਂ ਅਨੁਭਵ ਕੇਂਦਰਿਤ ਆ ਤੇ ਜਾਂ ਵਿਚਾਰਧਾਰਾ ਕੇਂਦਰਿਤ ਆ, ਲੇਕਿਨ ਇਹਨਾਂ ਦੇ ਵਿੱਚ ਇੱਕ ਸੰਤੁਲਨ ਪੈਦਾ ਕਰਨਾ ਔਰ ਉਸ ਸੰਤੁਲਨ ਦੇ ਵਿੱਚੋਂ ਗਿਆਨ ਦੀ ਗੱਲ ਕਰਨੀ ਆ ਜਿਹੜੀ ਇਹ ਸਾਡੀ ਪੰਜਾਬੀ ਕਵਿਤਾ ਦੇ ਵਿੱਚ ਬਹੁਤ ਘੱਟ ਆ। ਜਦੋਂ ਇਸ ਨਜ਼ਰੀਏ ਤੋਂ ਮੈਂ ਦੇਖਦਾ ਤਾਂ ਮੋਹਨਜੀਤ ਹੋਰਾਂ ਦੀ ਕਵਿਤਾ ਜਿਹੜੀ ਆ ਉਹ ਜਾਂ ਤਾਂ ਫਿਰ ਹਰਭਜਨ ਸਿੰਘ ਦੀ ਰੁੱਖ ਤੇ ਰਿਸ਼ੀ ਦੇ ਬਰਾਬਰ ਜਾ ਕੇ ਖੜੀ ਹੁੰਦੀ ਆ ਤੇ ਜਾਂ ਜਸਵੰਤ ਸਿੰਘ ਨੇਕੀ ਦੀ ਗਿਆਨ ਮੂਲਕ ਕਵਿਤਾ ਦੇ ਨੇੜੇ ਜਾ ਕੇ ਖੜੀ ਹੁੰਦੀ ਆ। ਇਸ ਕਰਕੇ ਮੋਹਨਜੀਤ ਨੂੰ ਅਸੀਂ ਪਰੰਪਰਾਗਤ ਧਾਰਾਵਾਂ ਦੇ ਵਿੱਚ ਤੇ ਪਰੰਪਰਾਗਤ ਕਵਿਤਾ ਦੇ ਸਟਰਕਚਰ ਦੇ ਵਿੱਚ ਰੱਖ ਕੇ ਫਿੱਟ ਕਰਨ ਨੂੰ ਤਾਂ ਕਰ ਸਕਦੇ ਹਾਂ, ਪਰ ਮੋਹਨਜੀਤ ਦੀ ਜਿਹੜੀ ਮੌਲਿਕਤਾ ਹੈਗੀ ਆ, ਵੱਖਰਤਾ ਹੈਗੀ ਆ, ਕਵਿਤਾ ਨੂੰ ਕੰਟਰੀਬਿਊਸ਼ਨ ਆ ਜਿਹੜੀ ਉਹ ਆਪਣੇ ਆਪ ਦੇ ਵਿੱਚ ਵੱਖਰੀ ਆ। ਚੌਥੀ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਆ ਕਿ ਮੋਹਨਜੀਤ ਨੇ ਜਿਸ ਕਿਸਮ ਦੀ ਕਾਵਿ ਭਾਸ਼ਾ ਦੀ ਤਲਾਸ਼ ਕੀਤੀ ਔਰ ਜਿਸ ਕਿਸਮ ਦੀ ਕਾਵਿ ਭਾਸ਼ਾ ਦੀ ਪੰਜਾਬੀ ਕਵਿਤਾ ਦੇ ਵਿੱਚ ਸਥਾਪਨਾ ਕੀਤੀ ਉਹ ਆਪਣੇ ਆਪ ਦੇ ਵਿੱਚ ਅਲੱਗ ਆ। ਮੋਹਨਜੀਤ ਦੀ ਕਵਿਤਾ ਵੀ ਆ ਵੀ ਜੋ ਵੱਖਰਾ ਹੈ ਉਹੀ ਅਲੱਗ ਆ, ਉਹੀ ਮੌਲਿਕ ਆ ਤੇ ਸੋਹਜ ਵੀ ਉੱਥੇ ਆ। ਯਾਨੀ ਮੋਹਨਜੀਤ ਆਪਣੀ ਕਵਿਤਾ ਬਾਰੇ ਵੀ, ਕਵਿਤਾ ਦੀ ਭਾਸ਼ਾ ਬਾਰੇ ਵੀ, ਉਹਦੇ ਸਟਰਕਚਰ ਬਾਰੇ ਵੀ ਸਾਡੇ ਸੁਚੇਤ ਕਵੀਆਂ ਦੇ ਵਿੱਚੋਂ ਇੱਕ ਆ। ਔਰ ਇਹਨਾਂ ਸ਼ਬਦਾਂ ਦੇ ਨਾਲ ਜੇ ਮੈਂ ਮੋਹਨਜੀਤ ਦੀ ਕਵਿਤਾ ਨੂੰ ਪਿੰਨ ਪੁਆਇੰਟ ਕਰਕੇ ਵੀ ਗੱਲ ਕਹਿਣੀ ਹੋਵੇ ਤਾਂ ਮੈਂ ਇਹ ਕਹਾਂਗਾ ਕਿ ਪਿਛਲੇ 50 ਸਾਲ ਦੇ ਇਤਿਹਾਸ ਦੇ ਵਿੱਚ ਇੰਨਾ ਕੁਝ ਵਾਪਰਨ ਦੇ ਬਾਵਜੂਦ ਵੀ ਮੋਹਨਜੀਤ ਦੀ ਕਵਿਤਾ ਪੜ੍ਹਦਿਆਂ ਤੁਹਾਨੂੰ ਮਹਿਸੂਸ ਹੋਏਗਾ ਕਿ ਮੋਹਨਜੀਤ ਨੇ ਕਵਿਤਾ ਦੇ ਮਿਆਰ ਨੂੰ ਵੀ ਕਾਇਮ ਰੱਖਿਆ ਔਰ ਆਪਣੇ ਯੁੱਗ ਦੇ ਨਾਲ ਵੀ ਸੰਵਾਦ ਰਚਾਇਆ। ਤੇ ਚਾਹੇ ਉਹ ਅੱਛੇ ਦਿਨਾਂ ਦੀ ਗੱਲ ਹੋਵੇ ਤੇ ਚਾਹੇ ਆਰੰਭ ਵੇਲੇ ਨਕਸਲਾਈਟ ਮੂਵਮੈਂਟ ਦੀ ਗੱਲ ਹੋਵੇ, ਉਹਦੇ ਇਨ ਬਿਟਵੀਨ ਜੋ ਕੁਝ ਹੋਇਆ ਉਹ ਵੀ ਉਹਨਾਂ ਦੀ ਕਵਿਤਾ ਦੇ ਵਿੱਚੋਂ ਤੁਹਾਨੂੰ ਬਹੁਤ ਸਪਸ਼ਟ ਰੂਪ 'ਚ, ਚਾਹੇ ਉਹ ਪੰਜਾਬ ਸੰਕਟ ਹੋਵੇ ਤੇ ਜਾਂ ਹੋਰ ਚੀਜ਼ਾਂ ਹੋਣ, ਉਹਦੇ ਵੀ ਬੜੇ ਅਥੈਂਟਿਕ ਕਿਸਮ ਦੇ ਪ੍ਰਮਾਣਿਕ ਕਿਸਮ ਦੇ ਜਿਹੜੇ ਦਰਸ਼ਨ ਆ ਉਹ ਤੁਹਾਨੂੰ ਇਹਨਾਂ ਦੀ ਕਵਿਤਾ ਦੇ ਵਿੱਚੋਂ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਮਿਲਦੇ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਰਬਜੀਤ ਸਿੰਘ ਜੀ,
ਪਿਆਰੇ ਦੋਸਤੋ, ਤੁਸੀਂ ਡਾਕਟਰ ਸਰਬਜੀਤ ਹੋਰਾਂ ਤੋਂ ਪੰਜਾਬੀ ਕਵਿਤਾ ਦਾ ਅੱਜ ਦਾ ਦ੍ਰਿਸ਼ ਕੀ ਹੈ ਉਹਦੇ ਬਾਰੇ ਗੱਲਾਂ ਸੁਣ ਰਹੇ ਸੀ। ਨਾਲ ਨਾਲ ਪੰਜਾਬੀ ਕਵਿਤਾ ਦੇ ਵਿੱਚ ਡਾਕਟਰ ਮੋਹਨਜੀਤ ਹੋਰਾਂ ਦਾ ਕੀ ਸਥਾਨ ਬਣਦਾ ਹੈ ਉਹਦੇ ਤੇ ਬੜੀ ਡਿਟੇਲ ਦੇ ਵਿੱਚ ਡਾਕਟਰ ਸਰਬਜੀਤ ਹੋਰਾਂ ਨੇ ਚਰਚਾ ਕੀਤੀ ਹੈ। ਡਾਕਟਰ ਸਰਬਜੀਤ ਹੋਰਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਆ ਸਾਡੇ ਸਾਹਮਣੇ ਹੁਣ ਸਕਾਰਤ ਹੋਣਗੀਆਂ ਉਸ ਰੂਪ ਦੇ ਵਿੱਚ ਜਦੋਂ ਡਾਕਟਰ ਮੋਹਨਜੀਤ ਹੋਰੀ ਆਪਣੇ 2 ਗੀਤ ਸਾਡੇ ਨਾਲ ਸਾਂਝੇ ਕਰਨਗੇ ਪੰਜਾਬੀ ਰੇਡੀਓ USA ਵਾਸਤੇ। ਡਾਕਟਰ ਮੋਹਨਜੀਤ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਆਏ ਨੇ। ਇਹਨਾਂ ਦਾ ਬਚਪਨ ਤੇ ਜਵਾਨੀ ਅੰਮ੍ਰਿਤਸਰ ਵਿੱਚ ਗੁਜ਼ਰੀ ਹੈ। ਅੰਮ੍ਰਿਤਸਰ ਤੋਂ ਫਿਰ ਦਿੱਲੀ ਤੱਕ ਦਾ ਸਫ਼ਰ ਹੈ। ਰੋਜ਼ੀ ਰੋਟੀ ਰੁਜ਼ਗਾਰ ਲਈ ਦਿੱਲੀ ਸਨ। ਹੁਣ ਵੀ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਸਾਡੇ ਚੰਡੀਗੜ੍ਹ ਸਟੂਡੀਓ 'ਚ ਪਹੁੰਚੇ ਨੇ ਡਾਕਟਰ ਮੋਹਨਜੀਤ ਹੋਰੀ। ਸੋ ਡਾਕਟਰ ਮੋਹਨਜੀਤ ਹੋਰਾਂ ਦੇ ਗੀਤ ਸੁਣਦੇ ਆ। ਜਿਹੜੀ ਗੱਲ ਕੀਤੀ ਡਾਕਟਰ ਸਰਬਜੀਤ ਹੋਰਾਂ ਨੇ ਵੀ ਇਹਨਾਂ ਦੀ ਟੋਟਲ ਪੋਇਟਰੀ ਜਿਹੜੀ ਆ ਪ੍ਰਗੀਤਕ ਸ਼ਾਇਰੀ ਦੇ ਤੌਰ ਤੇ ਜਿਹੜੀ ਤਸੱਵਰ ਕੀਤੀ ਜਾਂਦੀ ਹੈ ਜਾਂ ਦੇਖੀ ਜਾਂਦੀ ਹੈ, ਸਮਝੀ ਜਾਂਦੀ ਹੈ, ਸੁਣੀ ਜਾਂਦੀ ਹੈ। ਸੋ ਸਾਡੇ ਸਰੋਤੇ ਵੀ ਅੱਜ ਸ਼ਬਦ ਤੇ ਸੁਰ ਦਾ ਸੁਮੇਲ ਦੇਖਣਗੇ ਮੋਹਨਜੀਤ ਹੋਰਾਂ ਦੇ ਰਾਹੀਂ। ਡਾਕਟਰ ਮੋਹਨਜੀਤ 2 ਗੀਤ ਤੁਹਾਡੀ ਖਿਦਮਤ 'ਚ ਪੇਸ਼ ਕਰਦਾ। ਪਹਿਲਾ ਹੈ ਨਦੀਏ ਨੀ ਤੇਰਾ ਨੀਰ ਡੋਲਦਾ, ਅੱਖੀਏ ਨੀ ਤੇਰਾ ਪਾਣੀ, ਰੂਹੇ ਨੀ ਤੇਰੀ ਵੇਦਨ ਜਾਗੇ, ਮਨ ਦੀਆਂ ਵਿਰਲਾਂ ਥਾਣੀ। ਨਦੀਏ ਨੀ ਤੇਰਾ ਨੀਰ ਡੋਲਦਾ, ਅੱਖੀਏ ਨੀ ਤੇਰਾ ਪਾਣੀ, ਰੂਹੇ ਨੀ ਤੇਰੀ ਵੇਦਨ ਜਾਗੇ, ਮਨ ਦੀਆਂ ਬਿਰਲਾਂ ਥਾਣੀ। ਨਦੀਏ ਨੀ ਤੇਰਾ ਨੀਰ ਡੋਲਦਾ, ਪਰਿਆ ਬੱਦਲ ਆ ਕੇ ਤੁਰ ਗਿਆ, ਸੌਣ ਦਾ ਚੌਲਾ ਪਾ ਕੇ, ਪਾਉਣੇ ਨੀ ਕੁਝ ਨਮੀ ਲਿਆ ਦੇ, ਸਾਗਰ ਨੂੰ ਪਰਨਾ ਕੇ। ਜਾਂ ਮੇਰੀ ਅੱਖ ਦਾ ਅਥਰੂ ਲੈ ਜਾ, ਜਾਂ ਮੇਰੀ ਅੱਖ ਦਾ ਅਥਰੂ ਲੈ ਜਾ, ਉਮਰ ਦਾ ਰੁਕਿਆ ਪਾਣੀ। ਨਦੀਏ ਨੀ ਤੇਰਾ ਨੀਰ ਡੋਲਦਾ, ਦਿਲ ਨੇ ਕਿੰਨੇ ਭਰਮ ਭੁਲਾਏ, ਲੱਖ ਚਲਿੱਤਰ ਕੀਤੇ, ਫਿਰ ਵੀ ਕਾਮਨ ਸਬਰ ਨਾ ਆਇਆ, ਅੱਗ ਦੇ ਖੱਪਰ ਪੀਤੇ। ਕੁਝ ਸਾਹਾਂ ਦੀ ਲਾਜ ਬਚੀ ਹੈ, ਕੁਝ ਸਾਹਾਂ ਦੀ ਲਾਜ ਬਚੀ ਹੈ, ਜੇ ਨਿਭ ਸਕੇ ਨਿਮਾਣੀ। ਨਦੀਏ ਨੀ ਤੇਰਾ ਨੀਰ ਡੋਲਦਾ, ਅਨਕ ਤਰ੍ਹਾਂ ਦੇ ਰੰਗਾਂ ਵਾਲੇ ਮਨ ਨੇ ਨਕਸ਼ ਚਿਤਾਰੇ, ਕੁਝ ਰਾਤਾਂ ਨੂੰ ਚੰਨ ਮਿਲ ਗਏ, ਕੁਝ ਦੁਪਹਿਰਾਂ ਤਾਰੇ, ਕਿਸੇ ਨਾ ਧਰਤੀ ਕਾਗਜ਼ ਲਿਖਿਆ, ਕਿਸੇ ਨਾ ਧਰਤੀ ਕਾਗਜ਼ ਲਿਖਿਆ, ਅੰਤਰ ਪੀੜ ਪਛਾਣੀ। ਨਦੀਏ ਨੀ ਤੇਰਾ ਨੀਰ ਡੋਲਦਾ, ਪਰ ਉਮਰਾਂ ਦਾ ਬਿਰਹਾ ਦਿੱਤਾ, ਸਨ ਬਿਰਹਾ ਦਾ ਚੇਤਾ, ਸਗਲੇ ਪਹਿਰੇ ਜਗੇ ਉਣੀਂਦੇ, ਕੈਸਾ ਨਿਹੋ ਦਾ ਲੇਖਾ, ਅੰਤਮ ਪਹਿਰੇ ਸਿਮਰਤੀਆਂ ਦਾ, ਅੰਤਮ ਪਹਿਰੇ ਸਿਮਰਤੀਆਂ ਦਾ, ਹਵਾ ਪਿਆਜ਼ੀ ਪਾਣੀ।
ਨਦੀਏ ਨੀ ਤੇਰਾ ਨੀਰ ਡੋਲਦਾ, ਪਿੱਛੋਂ ਰੂਹ ਦੇ ਰਿਸ਼ਤੇ ਪਹਿਲਾਂ, ਜਿਸਮ ਤੇ ਮੁੱਕੀਆਂ ਗੱਲਾਂ, ਕੁਝ ਛਾਵਾਂ ਥਲਾਂ ਚ ਸੜੀਆਂ, ਕੁਝ ਰੁੜੀਆਂ ਵਿੱਚ ਛੱਲਾਂ, ਜੰਡ ਹੇਠਾਂ ਜਾਂ ਜੰਗਲ ਵੇਲੇ, ਚਾਹਤ ਕਰੇ ਕਹਾਣੀ, ਨਦੀਏ ਨੀ ਤੇਰਾ ਨੀਰ ਡੋਲਦਾ। ਅੰਤਮ ਬੰਦ ਹੈ। ਪਹਿਲੇ ਪਹਿਰੇ ਬਿਰਤੀ ਜਾਗੇ, ਦੂਜੇ ਪਹਿਰੇ ਸੁਰਤੀ, ਤੀਜੇ ਪਹਿਰੇ ਚਿੰਤਨ ਜਾਗੇ, ਦੋਹਾਂ ਦੀ ਪ੍ਰਤੀਤੀ, ਚੌਥੇ ਪਹਿਰੇ ਸਿਰਜਣ ਜਾਗੇ, ਚੌਥੇ ਪਹਿਰੇ ਸਿਰਜਣ ਜਾਗੇ, ਤੋਰੇ ਅੰਦਰ ਦੀ ਬਾਣੀ, ਨਦੀਏ ਨੀ ਤੇਰਾ ਨੀਰ ਡੋਲਦਾ, ਅੱਖੀਏ ਨੀ ਤੇਰਾ ਪਾਣੀ, ਰੂਹੇ ਨੀ ਤੇਰੀ ਵੇਦਨ ਜਾਗੇ, ਮਨ ਦੀਆਂ ਵਿਰਲਾਂ ਥਾਣੀ, ਨਦੀਏ ਨੀ ਤੇਰਾ ਨੀਰ ਡੋਲਦਾ। ਵਾਹ, ਵਧੀਆ, ਬਹੁਤ ਵਧੀਆ। ਦੂਜਾ ਗੀਤ ਪੇਸ਼ ਕਰ ਰਹੇ ਹਾਂ। ਜਿਉਂ ਜਿਉਂ ਦਿਨ ਏ ਢਲੇ ਮੇਰੇ ਮਹਿਰਮਾ, ਤਿਉਂ ਤਿਉਂ ਤਨ ਏ ਤਪੇ, ਜਿਉਂ ਜਿਉਂ ਦਿਨ ਏ ਢਲੇ, ਢਲੇ ਵੇ ਮੇਰੇ ਮਹਿਰਮਾ, ਤਿਉਂ ਤਿਉਂ ਤਨ ਏ ਤਪੇ, ਦੀਵਾ ਇੱਕ ਬਾਲ ਕੇ ਬਨੇਰੇ ਉੱਤੇ ਰੱਖਨੀਆਂ, ਦੀਵਾ ਇੱਕ ਬਾਲ ਕੇ ਬਨੇਰੇ ਉੱਤੇ ਰੱਖਨੀਆਂ, ਦੀਵਾ ਇੱਕ ਬਾਲ ਕੇ ਬਨੇਰੇ ਉੱਤੇ ਰੱਖਨੀਆਂ, ਇੱਕ ਤੋਰੇ ਅੰਦਰ ਬੜੇ ਬਲੇ ਵੇ ਮੇਰੇ ਜੋਗਿਆ, ਜਿਉਂ ਜਿਉਂ ਦਿਨ ਏ ਢਲੇ, ਸੁਬਹ ਢਲ ਜਾਂਦੀ ਆ, ਦੁਪਹਿਰ ਢਲ ਜਾਂਦੀ ਆ, ਸੁਬਹ ਢਲ ਜਾਂਦੀ ਆ, ਦੁਪਹਿਰ ਢਲ ਜਾਂਦੀ ਆ, ਚੰਦਰੀਏ ਸ਼ਾਮ ਨਾ ਟਲੇ, ਟਲੇ ਵੇ ਮੇਰੇ ਮਹਿਰਮਾ, ਜਿਉਂ ਜਿਉਂ ਦਿਨ ਏ ਟਲੇ, ਇਸ ਪਾਸੇ ਜ਼ਿੰਦਗੀ ਤੇ ਉਸ ਪਾਸੇ ਬੰਦਗੀ, ਇਸ ਪਾਸੇ ਜ਼ਿੰਦਗੀ ਤੇ ਉਸ ਪਾਸੇ ਬੰਦਗੀ, ਵਿੱਚ ਨਦੀ ਅੱਗ ਦੀ ਵਗੇ, ਵਗੇ ਵੇ ਮੇਰੇ ਮਹਿਰਮਾ, ਜਿਉਂ ਜਿਉਂ ਦਿਨ ਏ ਟਲੇ, ਸੁਬਹ ਢਲ ਜਾਂਦੀ ਆ, ਦੁਪਹਿਰ ਢਲ ਜਾਂਦੀ ਆ, ਚੰਦਰੀਏ ਸ਼ਾਮ ਨਾ ਟਲੇ, ਟਲੇ ਵੇ ਮੇਰੇ ਮਹਿਰਮਾ, ਜਿਉਂ ਜਿਉਂ ਦਿਨ ਏ ਟਲੇ, ਜਸ ਸਾਰਾ ਵੰਡਿਆ ਕੋ ਜਸ ਕੋਲ ਰੱਖਿਆ, ਜਸ ਸਾਰਾ ਵੰਡਿਆ ਕੋ ਜਸ ਕੋਲ ਰੱਖਿਆ, ਜਸ ਸਾਰਾ ਵੰਡਿਆ
ਕੁਝ ਆਸ ਕੋਲ ਰੱਖਿਆ, ਫੇਰ ਵੀ ਰੂਹ ਨਾ ਠਰੇ। ਠਰੇ ਵੇ ਮੇਰੇ ਮਹਿਰਮਾਂ, ਜਿਉਂ ਜਿਉਂ ਦਿਨ ਟਲੇ, ਜਿਉਂ ਜਿਉਂ ਦਿਨ ਟਲੇ। ਟਲੇ ਵੇ ਮੇਰੇ ਮਹਿਰਮਾਂ, ਤਿਉਂ ਤਿਉਂ ਤਨ ਤਪੇ। ਇੱਕ ਸਾਡਾ ਪੰਛੀ ਦਿਆਂ ਖੰਭਾਂ ਵਾਲਾ ਆਲਣਾ, ਇੱਕ ਸਾਡਾ ਪੰਛੀ ਦਿਆਂ, ਇੱਕ ਸਾਡਾ ਪੰਛੀ ਦਿਆਂ ਖੰਭਾਂ ਵਾਲਾ ਆਲਣਾ, ਵਿੱਚ ਪੌਣ ਲੰਘਦੀ ਫਿਰੇ। ਕਦੇ ਧੁੱਪ ਲੰਘਦੀ ਤੇ ਕਦੇ ਛਾਂ ਲੰਘਦੀ, ਤਾਰਿਆਂ ਦਾ ਕਾਫਲਾ ਤੁਰੇ। ਜਿਉਂ ਜਿਉਂ ਇਹ ਕਾਫਲਾ ਤੁਰੇ, ਜਿਉਂ ਜਿਉਂ ਇਹ ਕਾਫਲਾ ਤੁਰੇ। ਤੁਰੇ ਵੇ ਮੇਰੇ ਜੋਗੀਆ, ਤਿਉਂ ਤਿਉਂ ਤਨ ਤਪੇ। ਦੀਵਾ ਇੱਕ ਬਾਲ ਕੇ ਬਨੇਰੇ ਉੱਤੇ ਰੱਖਨੀਆਂ, ਇੱਕ ਤੋਰੇ ਅੰਦਰ ਬਲੇ। ਬਲੇ ਵੇ ਮੇਰੇ ਮਹਿਰਮਾਂ, ਜਿਉਂ ਜਿਉਂ ਦਿਨ ਟਲੇ। ਦੀਵਾ ਇੱਕ ਬਾਲ ਕੇ ਬਨੇਰੇ ਉੱਤੇ ਰੱਖਨੀਆਂ, ਇੱਕ ਧੁਰ ਅੰਦਰ ਬਲੇ। ਇਹ ਸਨ ਡਾਕਟਰ ਮੋਹਨਜੀਤ, ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਸਾਡੇ ਸਟੂਡੀਓ 'ਚ ਪਹੁੰਚੇ ਸਨ। ਅੱਜ ਦੇ ਸਾਂਝੀ ਸੱਥ ਪ੍ਰੋਗਰਾਮ ਦੇ ਇਸ ਦੂਸਰੇ ਸੈਗਮੈਂਟ ਦੇ ਵਿੱਚ ਡਾਕਟਰ ਸਰਬਜੀਤ ਹੋਰਾਂ ਨੇ ਕੁਝ ਹਵਾਲੇ ਦਿੱਤੇ, ਡਾਕਟਰ ਮੋਹਨਜੀਤ ਹੋਰਾਂ ਦੀ ਕਵਿਤਾ ਬਾਰੇ, ਪੰਜਾਬੀ ਕਵਿਤਾ ਬਾਰੇ ਕੁਝ ਗੱਲਾਂ ਕੀਤੀਆਂ, ਤੇ ਡਾਕਟਰ ਮੋਹਨਜੀਤ ਹੋਰਾਂ ਨੇ 2 ਗੀਤ ਸਾਡੇ ਨਾਲ ਸਾਂਝੇ ਕੀਤੇ। ਬਹੁਤ ਬਹੁਤ ਮਿਹਰਬਾਨੀ। ਇਸ ਦੇ ਨਾਲ ਹੀ ਤੁਹਾਡੇ ਤੋਂ ਆਗਿਆ ਲੈਂਦੇ, ਅਗਲੇ ਹਫ਼ਤੇ ਫੇਰ ਮਿਲਾਂਗੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨੂੰ ਨਾਲ ਲੈ ਕੇ। ਬਹੁਤ ਸ਼ੁਕਰੀਆ। ਹੁਣ ਦਿਓ ਸੁਸ਼ੀਲ ਸਾਂਝ ਨੂੰ ਆਗਿਆ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ